ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਹੁਤ ਲੰਮੇ ਸਮੇਂ ਤੋਂ ਚੱਲ ਰਹੇ ਸੈਨੇਟਰ ਰਿਚਰਡ ਡਰਬਨ 44 ਸਾਲ ਜਿਨ੍ਹਾਂ ਨੇ ਸਰਵ ਕੀਤਾ ਕਾਂਗਰਸ ਦੇ ਵਿੱਚ, ਉਹ ਨੰਬਰ 2 ਸੈਨੇਟਰ ਡੈਮੋਕ੍ਰੇਟ ਆ। ਉਹਨਾਂ ਨੇ ਕਿਹਾ ਵੀ ਉਹ ਰਿਟਾਇਰ ਹੋਣ ਜਾ ਰਹੇ ਹੈਗੇ ਆ। ਕਹਿੰਦੇ ਵੀ ਮੈਂ ਹੁਣ ਕਾਫੀ ਓਲਡ ਹੋ ਗਏ ਆ। 80 ਸਾਲਾਂ ਦੇ ਜਿਹੜੇ ਡਰਬਨ ਉਹ ਹੁਣ ਆਪਣੀ ਪੋਜੀਸ਼ਨ ਨੂੰ ਛੱਡਣ ਜਾ ਰਹੇ ਹੈਗੇ ਆ। ਕਹਿੰਦੇ ਵੀ ਹੁਣ ਨਵਾਂ ਜਿਹੜਾ ਖੂਨ ਆ ਉਹ ਆਉਣਾ ਚਾਹੀਦਾ ਹੈਗਾ। ਸੋ ਇਲੀਨੋਇਸ ਸਟੇਟ ਦੇ ਵਿੱਚ ਹੁਣ ਦੇਖੋ ਜਿਹੜੇ ਗਾਹਾਂ ਨਵੇਂ ਡੈਮੋਕ੍ਰੇਟਸ ਕਿਹੜਾ ਉਹਨਾਂ ਦੀ ਪੋਜੀਸ਼ਨ ਲੈਂਦਾ ਹੈਗਾ। 5th ਸੈਨੇਟ ਟਰਮ ਨੂੰ ਜਿਹੜਾ ਸਰਵ ਕਰ ਰਹੇ ਸੀ ਮਿਸਟਰ ਡਰਬਨ, ਤੇ ਡੈਮੋਕ੍ਰੇਟ ਆ। ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ, ਸਟੇਟ ਆਫ ਇਲੀਨੋਇਸ ਤੋਂ। ਤੇ ਉਹ ਕਹਿੰਦੇ ਆ ਵੀ ਆਪਾਂ ਸਾਰੇ ਜਿਹੜੇ ਹੁਣ ਬੁੱਢੇ ਆ, ਹੌਲੀ ਹੌਲੀ ਸਾਨੂੰ ਕੁਇਟ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ। ਸੋ ਇਲੀਨੋਇਸ ਦੇ ਵਿੱਚ ਕੀ ਦੁਬਾਰਾ ਡੈਮੋਕ੍ਰੇਟਸ ਜਿਹੜੇ ਉਹ ਜਿੱਤਣਗੇ, ਇਹਨਾਂ ਦੀ ਸੀਟ ਜਿਹੜੀ ਉਹ ਖਾਲੀ ਹੋਣ ਤੇ ਇਹ ਦੇਖਣ ਵਾਲੀ ਗੱਲ ਆ। ਪਰ ਜੇ ਇੱਕ ਬੰਦਾ ਇੱਕ ਥਾਂ ਤੋਂ 44 ਸਾਲ ਜਿੱਤਦਾ ਰਿਹਾ ਹੋਵੇ ਤਾਂ ਉਹ ਤਕਰੀਬਨ ਸੇਫ ਸੀਟ ਉਹਨਾਂ ਦੇ ਲਈ ਮੰਨੀ ਜਾਂਦੀ ਹੁੰਦੀ ਆ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਕਰਦੇ ਹੋਏ ਆਪਣੇ ਭਵਿੱਖ ਬਾਰੇ ਇਹ ਚਰਚਾ ਜਿਹੜੀ ਉਹ ਕੀਤੀ ਸੀਗੀ। ਸੋ 6 ਸਾਲ ਦੀ ਟਰਮ ਹੁੰਦੀ ਹੈ ਸੈਨੇਟ ਦੀ। ਸੋ ਓਵਰਆਲ ਇਸ ਤੋਂ ਪਹਿਲਾਂ ਵੀ ਇਹਦਾ ਮਤਲਬ ਆ ਵੀ ਉਹ ਰਿਪਰੈਜ਼ੈਂਟੇਟਿਵ ਜਾਂ ਕਾਂਗਰਸਮੈਨ ਜਿਹੜੇ ਉਹ ਰਹੇ ਹੋਣਗੇ। ਕਾਂਗਰੈਸ਼ਨਲ ਕਰੀਅਰ ਜੀ ਉਹਨਾਂ ਦਾ 44 ਸਾਲ ਦਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ there are good people in the wings, good people on the bench ready to serve. They can fight this fight just as effectively as I can. ਸੋ ਇਹ ਚੰਗੀ ਗੱਲ ਆ। ਮੌਕਾ ਜਿਹੜਾ ਆ ਉਹ ਮਿਲਣਾ ਚਾਹੀਦਾ ਆ ਨਵੇਂ ਜਿਹੜੇ ਉਹ ਲੋਕਾਂ ਨੂੰ। ਇਹ ਡਿਮਾਂਡ ਜਾਂ ਇਹ ਮੰਗ ਦੁਨੀਆ ਦੇ ਵਿੱਚ ਹਰ ਪਾਸੇ ਸਿਆਸਤਦਾਨਾਂ ਨੂੰ ਲੈ ਕੇ ਜਿਹੜੀ ਹਰਜੋਤ ਸਿੰਘ ਜੀ ਚੱਲਦੀ ਜਿਹੜੀ ਉਹ ਰਹਿੰਦੀ ਆ। ਪ੍ਰਾਇਮਰੀਜ਼ ਹੋਣੀਆਂ 18 ਮਹੀਨਿਆਂ ਬਾਅਦ, ਸਭ ਨੂੰ ਪਤਾ। 2026 ਦੇ ਅਖੀਰ ਦੇ ਵਿੱਚ ਜੋ ਕੁਝ ਇਸ ਟਾਈਮ ਟਰੰਪ ਪ੍ਰਸ਼ਾਸਨ ਕਰ ਰਿਹਾ ਆ, ਉਸ ਨੂੰ ਪੇਸ਼ ਕਰਕੇ ਡੈਮੋਕ੍ਰੇਟਸ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ। ਦੂਜੇ ਪਾਸੇ ਜਿਹੜੇ ਰਾਸ਼ਟਰਪਤੀ ਟਰੰਪ ਤੇ ਰਿਪਬਲਿਕਨਸ ਆ, ਉਹ ਆਪਣੇ ਇਸੇ ਹੀ ਪਾਲਿਸੀ ਨੂੰ ਅੱਗੇ ਵਧਾ ਕੇ ਇਸ ਨੂੰ ਜਿਹੜਾ ਉਹ ਦਿਖਾ ਕੇ ਮੁੜ ਦੁਬਾਰਾ ਲੋਕਾਂ ਦੀਆਂ ਜਿਹੜੀਆਂ ਵੋਟਾਂ ਆ ਉਹ ਹਾਸਲ ਕਰਨ ਦੇ ਲਈ ਕੋਸ਼ਿਸ਼ ਜਿਹੜੀ ਉਹ ਕਰਨਗੇ। 1983 ਦੇ ਵਿੱਚ ਕਹਿੰਦੇ ਕਾਂਗਰਸ ਦੇ ਵਿੱਚ ਇਹਨਾਂ ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਸੀ। ਉਸ ਹਰਾਇਆ ਕਿਹਨਾਂ ਨੂੰ ਸੀ? 11 ਸਾਲ ਦਾ ਕੋਈ ਰਿਪਬਲਿਕਨ ਖੁੰਡ ਸੀਗਾ, 11 ਟਰਮ ਦਾ, ਸੌਰੀ 11 ਸਾਲ ਦਾ ਨਹੀਂ। ਉਹਨਾਂ ਨੂੰ ਹਰਾ ਕੇ ਕਹਿੰਦੇ ਵੀ ਡੈਮੋਕ੍ਰੇਟਸ ਦੇ ਲਈ ਸਪਰਿੰਗਫੀਲਡ ਏਰੀਆ ਦੇ ਵਿੱਚ ਇਹ ਜਿੱਤ ਜਿਹੜੀ ਉਹਨਾਂ ਨੇ ਪ੍ਰਾਪਤ ਜਿਹੜੀ ਉਹ ਕੀਤੀ ਸੀਗੀ। ਸੋ ਡਰਾਈਵ ਟੂ ਬੈਨ ਸਮੋਕਿੰਗ ਔਨ ਏਅਰਪਲੇਨਸ, ਸਮੋਕ ਫ੍ਰੀ ਮੂਵਮੈਂਟ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਆਪਣਾ ਜਿਹੜਾ ਉਹ ਯੋਗਦਾਨ ਜਿਹੜਾ ਉਹ ਪਾਇਆ ਹੈਗਾ ਆ। ਜੀ 96 ਦੇ ਵਿੱਚ ਇਹਨਾਂ ਨੇ ਆਪਣੀ ਸੈਨੇਟ ਸੀਟ ਜਿੱਤੀ ਸੀ। ਤੇ ਇਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਬਹੁਤ ਸਾਰੇ ਹੋਰ ਕੈਂਡੀਡੇਟ ਜਿਹੜੇ ਆ ਡੈਮੋਕ੍ਰੇਟ ਉਹ ਆਲਰੇਡੀ ਤਿਆਰ ਹੋ ਰਹੇ ਹੈਗੇ ਆ। ਉਹਨਾਂ ਦੇ ਵਿੱਚ 5-6 ਜਾਣਿਆਂ ਦੇ ਨਾਂ ਆਲਰੇਡੀ ਆ ਚੁੱਕੇ ਹੈਗੇ ਆ ਜੋ ਇਹਨਾਂ ਦੀ ਜਿਹੜੀ ਪੋਜੀਸ਼ਨ ਆ ਉੱਥੇ ਫਾਈਟ ਕਰ ਸਕਦੇ ਹੈਗੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਕੀ ਕੁਛ ਜਿਹੜਾ ਇਕੋਨਮੀ ਨੂੰ ਲੈ ਕੇ ਵੀ ਜਿਹੜਾ ਉਹ ਚੱਲ ਰਿਹਾ ਆ ਉਹਦੇ ਬਾਰੇ ਜਿਹੜੀ ਉਹ ਚਰਚਾ ਕਰਦੇ ਆ। ਉਸ ਤੋਂ ਪਹਿਲਾਂ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਦੁਆਰਾ ਜਿਹੜੇ ਮਿਲੀਅਨਸ ਆਫ ਸਟੂਡੈਂਟਸ ਦੇ ਲੋਨਸ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲ ਰਹੀ ਆ, ਕਿਉਂਕਿ ਬਾਈਡਨ ਪ੍ਰਸ਼ਾਸਨ ਨੇ ਕੋਵਿਡ ਤੋਂ ਬਾਅਦ ਦੇ ਵਿੱਚ ਇਹਨਾਂ ਸਟੂਡੈਂਟ ਲੋਨਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੋਕ ਲਾ ਦਿੱਤੀ ਸੀ ਵੀ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਟੂਡੈਂਟ ਲੋਨਸ ਦਾ ਕੁਛ ਹਿੱਸਾ, ਕਈਆਂ ਦੇ ਲਈ 10,000, ਕਈਆਂ ਦੇ ਲਈ 20,000 ਘੱਟ ਵੱਧ ਜਿਹੜਾ ਆ ਉਸ ਨੰਬਰ ਤੋਂ ਉਹ ਮਾਫ ਵੀ ਕਰ ਦਿੱਤਾ। ਤੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਇਹ ਪਲਾਨ ਕਰ ਰਿਹਾ ਆ ਵੀ ਕਹਿੰਦੇ ਜਿਹੜੇ ਡਿਫਾਲਟ ਹੋਏ ਕਾਲਜ ਦੇ ਲੋਨ ਪੇਮੈਂਟਸ ਆ, ਮਿਲੀਅਨਸ ਆਫ ਬੋਰੋਵਰਸ ਨੂੰ, ਉਹਨਾਂ ਨੂੰ ਕਲੈਕਸ਼ਨ ਦੇ ਵਿੱਚ ਜਿਹੜਾ ਉਹ ਪਾਇਆ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਉਹ ਕਹਿੰਦੇ ਵੀ 5 ਮਿਲੀਅਨ ਇਸ ਟਾਈਮ ਬੋਰੋਵਰ ਐਸੇ ਨੇ ਜਿਹੜੇ ਸਟੂਡੈਂਟ ਲੋਨਸ ਉਹਨਾਂ ਨੂੰ ਕਲੈਕਸ਼ਨਸ ਦੇ ਵਿੱਚ ਘੱਲਿਆ ਜਾ ਸਕਦਾ ਹੈ 5
ਮਈ ਤੋਂ ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਜਿਸ ਨੂੰ ਹੁਣ ਖਤਮ ਇਸ ਡਿਪਾਰਟਮੈਂਟ ਨੂੰ ਕਰ ਦਿੱਤਾ ਜਾਵੇਗਾ, ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਇਸ ਤੋਂ ਇਲਾਵਾ ਇਹਨਾਂ 5 ਮਿਲੀਅਨ ਤੋਂ ਇਲਾਵਾ 4 ਮਿਲੀਅਨ ਅਜਿਹੇ ਲੋਕ ਨੇ ਜਿਹੜੇ ਲੇਟ ਸਟੇਜ ਡਿਲੀਕੁਐਂਸੀ ਦੇ ਉੱਤੇ ਹੈਗੇ ਆ, ਯਾਨੀ ਕਿ ਉਹਨਾਂ ਨੇ ਅਜੇ ਤੱਕ ਆਪਣੀਆਂ ਜਿਹੜੀਆਂ ਕਹਿ ਲਓ ਜਾਂ ਪੇਮੈਂਟਸ ਦੇ ਵਿੱਚ ਦੇਰੀ ਉਹਨਾਂ ਦੀ ਹੋਈ ਆ, ਤੇ ਕਹਿੰਦੇ ਵੀ ਉਹ ਵੀ ਕੁਝ ਮਹੀਨਿਆਂ ਬਾਅਦ ਕਲੈਕਸ਼ਨ ਨੂੰ ਜਿਹੜਾ ਉਹ ਫੇਸ ਕਰ ਸਕਦੇ ਹੈਗੇ ਆ। ਇਸ ਪਲਾਨ ਦੇ ਤਹਿਤ ਜਿਹੜੀ ਫੈਡਰਲ ਸਰਕਾਰ ਆ, ਕਹਿੰਦੇ ਵੀ ਇਹਨਾਂ ਲੋਕਾਂ ਦੀ, ਇਹਨਾਂ ਵਿਦਿਆਰਥੀ ਲੋਨਸ ਵਾਲਿਆਂ ਦੀਆਂ ਜਿਹੜੀਆਂ ਵੇਜਿਸ ਆ ਉਹਨਾਂ ਨੂੰ ਗਾਰਨਿਸ਼ ਕਰੇਗੀ, ਜਿਹੜੇ ਕੁਝ ਬਾਰੋਵਰਸ ਦੇ ਕੋਲੋਂ ਇਹਨਾਂ ਨੇ ਲਈਆਂ ਪਈਆਂ ਆ। ਸੋ ਉਹਨਾਂ ਦੀਆਂ ਜੇਬਾਂ ਚੋਂ ਮਨੀ ਨੂੰ ਜਿਹੜਾ ਕਹਿੰਦੇ ਵੀ ਪੁੱਲ ਆਊਟ ਕੀਤਾ ਜਾਊਗਾ, ਕੱਢਿਆ ਜਾਊਗਾ। ਅਦਰਵਾਈਜ਼ ਜਿਹੜੇ ਕਹਿੰਦੇ ਵੀ ਸਪੈਂਟ ਕਰਨੀ ਹੈਗੀ ਆ ਜਾਂ ਇਕਨੋਮਿਕ ਐਕਟੀਵਿਟੀ ਆ, ਉਸ ਦੇ ਵਿੱਚ ਇਸ ਨੂੰ ਵਰਤਿਆ ਜਿਹੜਾ ਉਹ ਜਾਊਗਾ। ਇਕੋਨਮੀ ਕਹਿੰਦੇ ਵੀ ਡਾਊਨ ਟਰਨ ਦੇ ਵਿੱਚ ਜੇ ਜਾਂਦੀ ਆ ਤਾਂ ਲੋਕਾਂ ਨੂੰ ਜਿਹੜੀ ਕਮਾਈ, ਖਾਸ ਕਰਕੇ ਇਹਨਾਂ ਸਟੂਡੈਂਟਸ ਦੇ ਲਈ ਜਿਹੜੇ 5 ਮਿਲੀਅਨ ਇਸ ਟਾਈਮ ਜਿਨ੍ਹਾਂ ਤੇ ਤਲਵਾਰ ਜਿਹੜੀ ਉਹ ਲਟਕ ਰਹੀ ਆ, ਉਹਦੇ ਕਰਕੇ ਜਿਹੜਾ ਉਹਨਾਂ ਦੇ ਉੱਤੇ ਖਾਸਾ ਅਸਰ ਜਿਹੜਾ ਉਹ ਪੈ ਸਕਦਾ ਆ। ਪ੍ਰੋਫੈਸਰ ਹੈਗੇ ਨੇ ਐਜੂਕੇਸ਼ਨ ਪਾਲਿਸੀ ਦੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਸਕਾਟ ਇੰਬਰਮੈਨ। ਉਹਨਾਂ ਨੇ ਕਿਹਾ ਵੀ ਬਾਟਮ ਲਾਈਨ ਇਹ ਆ ਵੀ ਇਹ ਇਕੋਨਮੀ ਦੇ ਲਈ ਗੁੱਡ ਨਹੀਂ ਹੋਊਗਾ ਜੋ ਇਸ ਟਾਈਮ ਸਥਿਤੀ ਬਣੀ ਪਈ ਆ, ਜਿਹੜੀ ਕਿ ਪ੍ਰੀਕੇਰੀਅਸ ਹੈਗੀ ਆ, ਵੀ ਕਾਫੀ ਜ਼ਿਆਦਾ ਖਤਰਾ ਬਣਿਆ ਪਿਆ ਆ। 42 ਮਿਲੀਅਨ ਬਾਰੋਵਰਸ ਨੇ ਇਸ ਟਾਈਮ ਜੋ 1.6 ਟ੍ਰਿਲੀਅਨ ਡਾਲਰ ਦਾ ਸਟੂਡੈਂਟ ਡੈਟ ਉਹ ਕਰਦੇ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਮੁਤਾਬਕ। ਤੇ ਜਿਹੜੇ ਲੇਟ ਸਟੇਜ ਡੈਲੀਕੁਐਂਸੀ ਦੇ ਵਿੱਚ ਆ, ਜੇ ਉਹ ਡਿਫਾਲਟ ਕਰਦੇ ਨੇ ਉਹਨਾਂ ਲੋਨਸ ਦੇ ਵਿੱਚ, ਤਾਂ ਕਹਿੰਦੇ ਵੀ ਡਿਫਾਲਟ ਕਰਨ ਵਾਲੇ ਲੋਕਾਂ ਦਾ ਆંકੜਾ ਜਿਹੜਾ ਹੈ ਉਹ ਨੀਅਰਲੀ 25% ਆ ਜਾਊਗਾ ਇਹਨਾਂ 42 ਮਿਲੀਅਨ ਲੋਕਾਂ ਦੇ ਵਿੱਚੋਂ। ਸੋ ਸਥਿਤੀ ਜਿਹੜੀ ਆ ਉਹ ਇਸ ਟਾਈਮ ਸਟੂਡੈਂਟ ਲੋਨ ਹੋਲਡਰਸ ਦੇ ਲਈ ਖਾਸੀ ਜ਼ਿਆਦਾ ਕੰਪਲੈਕਸ ਜਿਹੜੀ ਆ ਉਹ ਬਣੀ ਪਈ ਹੈਗੀ ਆ। ਸੋ ਕਹਿੰਦੇ ਵੀ ਇਹ ਕਾਫੀ ਇੱਕ ਵੱਡੇ ਲਾਰਜ ਸਕੇਲ ਦੇ ਉੱਤੇ ਇਹ ਜਿਹੜਾ ਚੀਜ਼ ਆ ਅੱਗੇ ਵਧਣ ਜਾ ਰਹੀ ਆ। ਕੰਜ਼ਿਊਮਰ ਸਪੈਂਡਿੰਗ ਕਹਿੰਦੇ ਵੀ ਯੂਐਸ ਦੀ ਇਕਨੋਮਿਕ ਐਕਟੀਵਿਟੀ ਦੇ ਵਿੱਚ 70% ਉਸ ਦਾ ਯੋਗਦਾਨ ਹੁੰਦਾ ਆ। ਚਾਹੇ ਕੁਛ ਮਿਲੀਅਨ ਲੋਕ ਨੇ ਜਾਂ ਓਵਰਆਲ ਇਕਨੋਮਿਕ ਜੋ ਸਥਿਤੀ ਚੱਲ ਰਹੀ ਆ, ਜੇ ਲੋਕ ਘੱਟ ਸਪੈਂਡ ਕਰਨਗੇ ਤਾਂ ਯੂਐਸ ਦੀ ਇਕਨੋਮਿਕ ਐਕਟੀਵਿਟੀ ਦੇ ਉੱਤੇ ਵੀ ਇਸ ਦਾ ਓਵਰਆਲ ਅਸਰ ਕਹਿੰਦੇ ਪੈ ਸਕਦਾ ਆ। ਸੋ ਤਕਰੀਬਨ 9 ਮਿਲੀਅਨ ਲੋਕ ਉਹਨਾਂ ਨੂੰ ਕਲੈਕਸ਼ਨ ਦੇ ਵਿੱਚ ਸਟੂਡੈਂਟ ਲੋਨਸ ਦੇ ਉੱਤੇ ਜਿਹੜੇ ਡਿਫਾਲਟ ਕਰ ਚੁੱਕੇ ਆ ਜਾਂ ਡਿਫਾਲਟ ਹੋਣ ਵਾਲੇ ਨੇ, ਉਹਨਾਂ ਦੇ ਉੱਤੇ ਤਲਵਾਰ ਜਿਹੜੀ ਇਸ ਟਾਈਮ ਲਟਕ ਰਹੀ ਆ। ਜੀ, ਅਗਲੀ ਖਬਰ ਜੋ ਆ ਇਸਤਾਨਬੁਲ ਤੋਂ ਆ ਰਹੀ ਆ, ਜਿੱਥੇ 6.2 ਮੈਗਨੀਚਿਊਡ ਦਾ ਭੂਚਾਲ ਆਇਆ ਕੁਝ ਘੰਟੇ ਪਹਿਲਾਂ। ਟਰਕੀ ਦਾ ਜਿਹੜਾ ਇਹ ਸ਼ਹਿਰ ਹੈਗਾ, ਐਮਰਜੈਂਸੀ ਮੈਨੇਜਮੈਂਟ ਜੋ ਉੱਥੇ ਦੀ, ਉਹਨਾਂ ਨੇ ਦੱਸਿਆ ਆ ਵੀ ਕਾਫੀ ਨੁਕਸਾਨ ਤਾਂ ਹੋਇਆ, ਪਰ ਲੱਕਲੀ ਕਿਸੇ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਸੇ ਦੇ ਸੱਟ ਚੋਟ ਨਹੀਂ ਲੱਗੀ ਹੈਗੀ। ਯੂਐਸ ਜੀਓਲੋਜੀਕਲ ਸਰਵੇ ਵਾਲਿਆਂ ਨੇ ਕਿਹਾ ਆ ਵੀ ਇਹ 6 ਮੀਲ ਡੂੰਘਾ ਸੀ ਭੂਚਾਲ, ਤੇ ਐਪੀ ਸੈਂਟਰ ਇਹਦਾ 25 ਮੀਲ ਸਾਊਥ ਵੈਸਟ ਆਫ ਇਸਤਾਨਬੁਲ ਸੀਗਾ, ਜੋ ਕਿ ਸੀ ਆਫ ਮਾਰਮਰਾ ਵਾਲਾ ਏਰੀਆ ਹੈਗਾ ਆ। ਇੱਥੇ 12:49 ਤੇ ਉਹਨਾਂ ਦਾ ਜਿਹੜਾ ਟਾਈਮ ਆ, ਉਸ ਟਾਈਮ ਦੇ ਉੱਤੇ ਭੂਚਾਲ ਆਇਆ, ਤੇ ਉਸ ਤੋਂ ਬਾਅਦ 51 ਦੇ ਕਰੀਬ ਆਫਟਰ ਸ਼ੌਕ ਆ ਚੁੱਕੇ ਆ, ਜਿਨ੍ਹਾਂ ਦੇ ਵਿੱਚ 5.9 ਮੈਗਨੀਚਿਊਡ ਦੇ ਵੀ ਹੈਗੇ ਆ। ਸੋ ਤੈਨੂੰ ਯਾਦ ਹੋਊਗਾ ਪਿਛਲੇ ਕੁਝ ਸਮੇਂ ਪਹਿਲਾਂ ਟਰਕੀ ਦੇ ਵਿੱਚ ਇੱਕ ਬਹੁਤ ਵੱਡਾ ਭੂਚਾਲ ਆਇਆ ਸੀ, ਜਿਹਦੇ ਨਾਲ 53,000 ਲੋਕਾਂ ਦੀ ਮੌਤ ਹੋਈ ਸੀ, ਤੇ ਇਹ 7.8 ਮੈਗਨੀਚਿਊਡ ਦਾ ਆਇਆ ਸੀ ਫਰਵਰੀ 6 2023 ਨੂੰ। ਤੇ ਉਹ ਤੋਂ ਬਾਅਦ ਇੱਕ ਸੈਕੰਡ ਫੇਰ ਬਹੁਤ ਵੱਡਾ ਆਇਆ ਸੀ, ਜਿਹਦੇ ਨਾਲ ਅੱਗਾਂ ਵੀ ਲੱਗ ਗਈਆਂ ਸੀ, ਬਹੁਤ ਸਾਰੀਆਂ ਪ੍ਰਾਪਰਟੀਆਂ ਦਾ ਜਿਹੜਾ ਡੈਮੇਜ ਵੀ ਹੋਇਆ ਸੀ। 6,000 ਦੇ ਕਰੀਬ ਲੋਕ ਨਾਰਦਰਨ ਜੋ ਉਹਨਾਂ ਦਾ ਨੇਬਰ ਹੈਗਾ ਸੀਰੀਆ, ਉੱਥੇ ਮਾਰੇ ਗਏ ਸੀ ਇਸ ਭੂਚਾਲ ਦੇ ਵਿੱਚ, ਜੋ ਫਰਵਰੀ 6 2023 ਦਾ ਸੀ। 53,000 ਇਸ ਮੁਲਕ ਦੇ ਵਿੱਚ ਮਾਰੇ ਗਏ ਸੀ। ਸੋ ਅੱਜ ਫੇਰ ਕਾਫੀ ਵੱਡਾ ਭੂਚਾਲ ਜੋ ਟਰਕੀ ਦੇ ਵਿੱਚ 6.2 ਮੈਗਨੀਚਿਊਡ ਦਾ ਆਇਆ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ FBI ਇਸ ਟਾਈਮ ਐਨੂਅਲ ਇੰਟਰਨੈਟ ਕ੍ਰਾਈਮ ਰਿਪੋਰਟ ਉਹਨਾਂ ਨੇ ਇਸ਼ੂ ਕੀਤੀ ਹੈਗੀ ਆ। ਇੱਕ ਵਾਰੀ ਫੇਰ ਸਕੈਮਰਸ ਨੇ ਅਮਰੀਕਾ ਦੇ ਜਿਹੜੇ ਸੀਨੀਅਰਸ ਆ ਉਹਨਾਂ ਦੀ ਬਹੁਤ ਜ਼ਿਆਦਾ ਲੁੱਟ ਖਸੁੱਟ ਕੀਤੀ ਆ। ਤਰ੍ਹਾਂ ਤਰ੍ਹਾਂ ਦੇ ਸਕੈਮ ਦੀਆਂ ਕਾਲਾਂ ਦੇ ਵਿੱਚ ਇਹ ਬਜ਼ੁਰਗ ਭੋਲੇ ਭਾਲੇ ਲੋਕ ਕਹਿੰਦੇ ਆ ਵੀ ਫਸ ਜਾਂਦੇ। ਕਈ ਵਾਰੀ ਤਾਂ ਹੁਸ਼ਿਆਰ ਵੀ ਆਪਣੇ ਆਪ ਨੂੰ ਸਮਾਰਟ ਸਮਝਣ ਵਾਲੇ ਲੋਕ ਵੀ ਇਹਨਾਂ ਦੀ ਕਿੜਕੀ ਦੇ ਵਿੱਚ ਫਸ ਜਾਂਦੇ ਆ। FBI ਨੇ ਦੱਸਿਆ ਵੀ 2024 ਦੇ ਵਿੱਚ ਸਕੈਮਰਸ ਨੇ $4.8 ਬਿਲੀਅਨ
$4.8 ਬਿਲੀਅਨ, ਦੈਟਸ ਅ ਲੋਟ ਆਫ ਮਨੀ, ਬਹੁਤ ਜ਼ਿਆਦਾ। ਇਹ ਜਿਹੜੇ ਸੀਨੀਅਰਸ ਨੇ ਕਹਿੰਦੇ ਵੀ ਲੂਜ਼ ਕੀਤਾ ਆ ਸਕੈਮਰਸ ਨੂੰ। ਸੋ ਕੌਣ ਰਿਚ ਹੋਏ ਆ? ਉਹ ਲੋਕ ਜਿਹੜੀਆਂ ਕਾਲਾਂ ਕਰ ਕਰਕੇ ਲੋਕਾਂ ਨੂੰ ਜਿਹੜਾ ਇਸ ਟਾਈਮ ਠੱਗ ਰਹੇ ਆ। ਇਨ ਟੋਟਲ ਪੂਰੇ ਜੇ ਲੋਕਾਂ ਦੀ ਗੱਲ ਕਰੀਏ ਤਾਂ $16.6 ਬਿਲੀਅਨ, ਹਰਜੋਤ ਸਿੰਘ ਜੀ। ਕਹਿਣਾ ਹੀ ਜਿਹੜਾ ਇਹ ਸੌਖਾ ਆ। ਇਹ ਤੋਂ ਘੱਟ ਛੋਟੇ ਇਹ ਤੋਂ ਘੱਟ ਬਜਟ ਵਾਲੇ ਜਿਹੜੇ ਡਿਪਾਰਟਮੈਂਟ ਉਹ ਬੰਦ ਕਰਤੇ ਆ। ਲੋਕਾਂ ਨੇ ਇੰਨਾ ਜਿਹੜੇ ਬਿਲੀਅਨ ਡਾਲਰ ਆ ਲੂਜ਼ ਕਰ ਗਏ। ਕਹਿੰਦੇ ਵੀ 2023 ਤੋਂ 2024 ਦੇ ਵਿੱਚ ਇਹ ਲੂਜ਼ ਕਰਨ ਵਾਲਾ ਆંકੜਾ 33% ਜਿਹੜਾ ਉਹ ਵਧਿਆ ਆ। ਸੋ ਲੋਕ ਹਰ ਸਾਲ ਇੰਨਾ ਪਤਾ ਹੋਣ ਦੇ ਬਾਵਜੂਦ ਵੀ ਇੰਨੇ ਸਕੈਮ ਹੁੰਦੇ ਆ, ਫਿਰ ਵੀ ਇੰਨੀ ਜ਼ਿਆਦਾ ਮਨੀ ਜਿਹੜੀ ਉਹ ਲੂਜ਼ ਕਰ ਗਏ ਹੈਗੇ ਆ। ਕਹਿੰਦੇ ਵੀ ਇਹ ਨੰਬਰ ਇਸ ਰਿਪੋਰਟ ਦੇ ਵਿੱਚ ਉਹ ਜਿਹੜਾ ਹੈਗਾ ਜਿਹਦੇ ਬਾਰੇ ਸਾਨੂੰ ਪਤਾ ਆ। ਕਈ ਤੇ ਇਹ ਆ ਵੀ ਜਿਹੜਾ ਪਤਾ ਹੀ ਨਹੀਂ ਲੱਗਦਾ ਵੀ ਜਿਹੜੇ ਲੋਕ ਆ ਉਹ ਲੁੱਟ ਵੀ ਹੋ ਚੁੱਕੇ ਆ। CBI ਦੇ ਕ੍ਰਿਮੀਨਲ ਇਨਵੈਸਟੀਗੇਟਿਵ ਡਿਵੀਜ਼ਨ ਦੇ ਜਿਹੜੇ ਸੈਕਸ਼ਨ ਚੀਫ ਨੇ ਕ੍ਰਿਸਟੋਫਰ ਡੈਲਜ਼ੋਟੋ, ਉਹਨਾਂ ਨੇ ਕਿਹਾ ਵੀ ਹਰ ਇੱਕ ਨੰਬਰ ਜਿਹੜਾ ਇਸ ਰਿਪੋਰਟ ਦੇ ਵਿੱਚ ਆ ਉਹ ਇੱਕ ਰੀਅਲ ਪਰਸਨ ਨੂੰ ਰਿਪਰੈਜ਼ੈਂਟ ਕਰਦਾ ਆ, ਉਸ ਵਿਕਟਮ ਨੂੰ ਰਿਪਰੈਜ਼ੈਂਟ ਕਰਦਾ ਆ, ਜਿਹਦਾ ਟਰਸਟ ਆ, ਜਿਹਦਾ ਵਿਸ਼ਵਾਸ ਆ ਉਹ ਇਸ ਦੇ ਵਿੱਚ ਬਿਟਰੇ ਹੋਇਆ ਆ। ਫਾਈਨੈਂਸ਼ੀਅਲ ਸਿਕਿਉਰਿਟੀ ਉਹਨਾਂ ਦੀ ਕੰਪਰੋਮਾਈਜ਼ ਹੋਈ ਆ ਤੇ ਕਹਿੰਦੇ ਵੀ ਇਹਨਾਂ ਦੀ ਆਵਾਜ਼ ਜਿਹੜੀ ਉਹ ਸੁਣੀ ਜਾਣੀ ਚਾਹੀਦੀ ਆ। ਭਈ ਆਵਾਜ਼ ਤਾਂ ਤੁਹਾਨੂੰ ਸੁਣਾ ਰਹੇ ਆ, ਤੁਸੀਂ ਕੀ ਕਰ ਰਹੇ ਆ? ਬਾਹਰਲੇ ਮੁਲਕਾਂ ਤੋਂ ਲੋਕ ਕਾਲਾਂ ਕਰ ਕਰਕੇ ਇੱਥੋਂ ਦੇ ਲੋਕਾਂ ਦਾ ਨੱਕ 'ਚ ਧੂਆਂ ਉਹਨਾਂ ਨੇ ਕੱਢਿਆ ਪਿਆ ਆ। ਕੋਈ ਇਮੀਗ੍ਰੇਸ਼ਨ ਦੇ ਨਾਂ ਤੇ ਫਰਾਡ ਕਰੀ ਜਾਂਦਾ, ਕੋਈ ਤੁਹਾਡੇ ਅੱਧੇ ਬਿੱਲ 50% ਕਰਨ ਦੇ ਨਾਂ ਦੇ ਉੱਤੇ ਜਿਹੜਾ ਆ ਉਹ ਤੁਹਾਨੂੰ ਠੱਗੀ ਜਾਂਦਾ ਆ, ਕੋਈ ਪੁਲਿਸ ਵਾਲਾ ਬਣ ਕੇ ਠੱਗੀ ਜਾਂਦਾ ਆ, ਕੋਈ ਤੁਹਾਨੂੰ ਸੋਸ਼ਲ ਸਿਕਿਉਰਿਟੀ ਵਾਲਾ ਬਣ ਕੇ ਠੱਗੀ ਜਾਂਦਾ ਆ। ਮਤਲਬ ਇਹਨਾਂ ਚੋਰਾਂ ਨੂੰ, ਇਹਨਾਂ ਲੁਟੇਰਿਆਂ ਨੂੰ ਜਿਹੜਾ ਆ ਬਿਲਕੁਲ ਨੱਥ ਜਿਹੜੀ ਉਹ ਨਹੀਂ ਪੈ ਰਹੀ। ਇਨਫੈਕਟ ਤੁਸੀਂ ਦੇਖੋ ਵੀ 2023 ਤੋਂ 2024 ਦੇ ਵਿੱਚ ਲੁੱਟ ਹੋਣ ਵਾਲਿਆਂ ਦਾ ਨੰਬਰ ਤੇ ਲੁੱਟ ਹੋਈ ਰਕਮ ਆ ਉਹ 33% ਜਿਹੜੀ ਉਹ ਵਧੀ ਆ। ਸੋ $16.6 ਬਿਲੀਅਨ, ਹਰਜੋਤ ਸਿੰਘ ਜੀ, 2024 ਚ ਅਮਰੀਕਾ ਦੇ ਲੋਕਾਂ ਨੇ ਇਹਨਾਂ ਸਕੈਮਰਸ ਨੂੰ ਜਿਹੜਾ ਉਹ ਲੂਜ਼ ਕੀਤਾ ਆ। FBI ਕਹਿੰਦੀ ਵੀ ਸਾਨੂੰ ਹਰ ਸਾਲ ਤਕਰੀਬਨ 8,36,000 ਰਿਪੋਰਟਸ ਜਿਹੜੀਆਂ ਆ ਉਹ ਆਉਂਦੀਆਂ ਆ ਤੇ ਔਨ ਐਵਰੇਜ ਲੋਕ, ਹਰਜੋਤ ਸਿੰਘ ਜੀ, ਐਵਰੇਜ ਦੇ ਵਿੱਚ $20,000 ਲੂਜ਼ ਕਰ ਰਹੇ ਆ। ਸੋ ਤੁਸੀਂ ਹਿਸਾਬ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਇਹ ਜਿਹੜੇ ਚੀਜ਼ ਕੀਤੀ ਜਾਂਦੀ ਆ। ਤੇ ਸੀਨੀਅਰਸ ਦੀ ਕਹਿੰਦੇ ਵੀ 48,000 ਰਿਪੋਰਟਾਂ ਜਿਹੜੀਆਂ ਉਹ ਆਈਆਂ ਆ। ਇਨਵੈਸਟਮੈਂਟ ਫਰਾਡ ਕੰਪਲੇਂਟ ਆਈਆਂ ਜਿਹਦੇ ਵਿੱਚ $6 ਬਿਲੀਅਨ ਲੋਕਾਂ ਨੇ ਜਿਹੜਾ ਉਹ ਲੂਜ਼ ਕੀਤਾ ਆ। ਬਿਜ਼ਨਸ ਈਮੇਲ ਕੰਪਰੋਮਾਈਜ਼ ਸਕੈਮ, ਉਹਦੇ ਵਿੱਚ ਇਨਕ੍ਰਿਪਸ਼ਨ ਜਿਹੜਾ ਉਹ ਕਰ ਦੇਣਾ, ਉਹਦੇ ਵਿੱਚ $2 ਬਿਲੀਅਨ ਜਿਹੜਾ ਇਹਨਾਂ ਨੇ ਲੂਜ਼ ਕੀਤਾ ਹੈਗਾ ਆ। ਸੋ ਕਹਿੰਦੇ ਵੀ ਇਸ ਰਿਪੋਰਟ ਦੇ ਵਿੱਚ ਜੇ ਦੇਖਿਆ ਜਾਵੇ ਟੋਲ ਬਿੱਲ ਆਊਟਸਟੈਂਡਿੰਗ ਵਾਲਾ ਇੰਨਾ ਜ਼ਿਆਦਾ ਸਕੈਮ ਇਸ ਟਾਈਮ ਚੱਲ ਰਿਹਾ। ਟੈਕਸਟ ਜਿਹੜੇ ਆਉਂਦੇ ਆ ਉਹਦੇ ਵਿੱਚ 60,000 ਕੰਪਲੇਂਟ ਆਈਆਂ ਆ ਤੇ ਲੋਕ ਆਲਮੋਸਟ ਕਹਿੰਦੇ ਵੀ $1.5 ਲੱਖ ਇਸ ਦੇ ਵਿੱਚ ਇਹਨਾਂ ਸਕੈਮ ਦੇ ਵਿੱਚ ਲੂਜ਼ ਕਰ ਚੁੱਕੇ ਆ। ਕੋਈ ਕਿਸੇ ਦਾ ਦਾਦਾ ਪੋਤਾ ਰਿਸ਼ਤੇਦਾਰ ਬਣ ਕੇ ਜਿਹੜਾ ਪ੍ਰਟੈਂਡ ਕਰਦਾ ਹੈ ਵੀ ਮੈਨੂੰ ਮੁਸ਼ਕਲ ਦੇ ਵਿੱਚ ਆ, ਉਹਦੇ ਕਰਕੇ $2.7 ਮਿਲੀਅਨ ਜਿਹੜਾ ਉਹ ਲੂਜ਼ ਕੀਤਾ ਆ। ਸੋ ਕਹਿੰਦੇ ਵੀ ਸੀਨੀਅਰਸ ਤੋਂ ਬਾਅਦ ਦੇ ਵਿੱਚ 50 ਤੋਂ 59 ਸਾਲ ਦੀ ਉਮਰ ਵਾਲਿਆਂ ਨੇ $2.5 ਬਿਲੀਅਨ ਜਿਹੜਾ ਉਹ ਲੂਜ਼ ਕੀਤਾ। ਕੈਲੀਫੋਰਨੀਆ, ਟੈਕਸਸ, ਫਲੋਰੀਡਾ, ਜਿੱਥੇ ਉਹ ਸੂਬੇ ਜਿੱਥੇ ਆਬਾਦੀ ਸਭ ਤੋਂ ਜ਼ਿਆਦਾ ਆ, ਉੱਥੇ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜੇ ਲਾਸਿਸ ਆ ਉਹ ਰਿਪੋਰਟ ਹੋਏ ਨੇ। ਅਜੇ ਵੀ ਜੇ ਕੋਈ ਲੋਕ ਸਕੈਮ ਦਾ ਸ਼ਿਕਾਰ ਹੁੰਦੇ ਨੇ ਜਾਂ ਸਕੈਮ ਦੀਆਂ ਕਾਲ ਆਉਂਦੀ ਆ ਤੇ FBI ਅਧਿਕਾਰੀ ਕਹਿੰਦੇ ਆ ਵੀ ਭਾਈ ਪਲੀਜ਼ ਰਿਪੋਰਟ ਜਿਹੜਾ ਉਹ ਕਰਿਆ ਕਰੋ ਤੇ ਜਿਹੜੇ ਵਿਕਟਮ ਨੇ, ਜਿਹੜੇ ਪੀੜਤ ਨੇ, ਉਹ ਜ਼ਰੂਰ ਮੋਹਰੇ ਆਇਆ ਕਰੋ ਤਾਂ ਜੋ ਜਿਹੜਾ ਸਾਨੂੰ ਵੀ ਜਿਹੜਾ ਉਹ ਪਤਾ ਲੱਗੇ। ਪਰ ਗੱਲ ਇਹ ਹਰਜੋਤ ਸਿੰਘ ਜੀ ਵੀ ਜਿਹੜੀਆਂ ਇੰਡੀਆ ਤੋਂ ਕਾਲਾਂ, ਪਾਕਿਸਤਾਨ ਤੋਂ ਕਾਲਾਂ, ਕਿੱਥੋਂ ਜਿਹੜੀਆਂ ਕਾਲਾਂ ਜਿਹੜੀਆਂ ਉਹ ਨਹੀਂ ਆਉਂਦੀਆਂ, ਹੋਰ ਮੁਲਕਾਂ ਤੋਂ ਕਾਲਾਂ ਜਿਹੜੀਆਂ ਆਉਂਦੀਆਂ, ਕਈਆਂ ਨੇ ਤਾਂ ਇੱਥੇ ਜਿਹੜੇ ਉਹ ਲੋਕ ਹਾਇਰ ਕਰਕੇ ਸਕੈਮ ਕਰਨੇ ਜਿਹੜੇ ਉਹ ਸ਼ੁਰੂ ਕੀਤੇ ਹੋਏ ਆ। ਭਾਈ ਇਹਨਾਂ ਤੋਂ ਜਿਹੜਾ ਬਚ ਕੇ ਇਹਨਾਂ ਨੂੰ ਨੱਥ ਪਾਉਣ ਦੀ ਜਿਹੜੀ ਆ ਉਹ ਜ਼ਰੂਰਤ ਆ ਤੇ ਸਖਤ ਕਾਨੂੰਨ ਲਿਆਉਣ ਦੀ ਇਸ ਵਿੱਚ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਕਸ਼ਮੀਰ ਦੀ ਬਾਬਤ ਆ। ਸਵੇਰੇ ਵੀ ਤੁਸੀਂ ਖਬਰਾਂ ਸੁਣੀਆਂ, ਕਸ਼ਮੀਰ ਦੇ ਵਿੱਚ ਇਨਸਾਨੀਅਤ ਦਾ ਕਤਲ ਹੋਇਆ, 28 ਲੋਕਾਂ ਦੀ ਮੌਤ ਹੋਈ ਆ, ਜਿਹੜੇ ਇਨੋਸੈਂਟ ਵਿਚਾਰੇ ਟੂਰਿਸਟ ਉੱਥੇ ਗਏ ਹੋਏ ਸੀ। ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਪ੍ਰੈਜ਼ੀਡੈਂਟ ਮੋਦੀ ਹੋਣਾ ਦੇ ਨਾਲ, ਪ੍ਰਾਈਮ ਮਿਨਿਸਟਰ ਮੋਦੀ ਹੋਣਾ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਇਹ ਬਹੁਤ ਡੀਪਲੀ ਡਿਸਟਰਬਿੰਗ ਨਿਊਜ਼ ਆ ਕਸ਼ਮੀਰ ਦੇ ਉੱਤੇ ਤੇ ਅਸੀਂ ਇੰਡੀਆ ਦੇ ਨਾਲ ਆ ਟੈਰਰਿਜ਼ਮ ਦੇ ਮਾਮਲੇ ਦੇ ਉੱਤੇ। ਸੋ ਜਿਹੜੇ ਲੋਕਾਂ ਦੀ ਜਾਨ ਇਹਦੇ ਵਿੱਚ ਚਲ ਗਈ ਹੈਗੀ ਆ
ਅਸੀਂ ਉਹਨਾਂ ਦੇ ਲਈ ਅਰਦਾਸ ਕਰਦੇ ਹਾਂ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਲਿਖਿਆ ਹੈਗਾ। ਦੂਸਰੇ ਪਾਸੇ ਇੰਡੀਆ ਨੇ ਕਾਫੀ ਜਿਹੜੀ ਧਮਕੀ ਦੇ ਦਿੱਤੀ ਹੈਗੀ ਆ ਪਾਕਿਸਤਾਨ ਨੂੰ। ਉਹਨਾਂ ਨੇ ਇਹ ਕਿਹਾ ਹੈ, ਇੰਡੀਆ ਵਾਲਿਆਂ ਨੇ, ਵੀ ਜਿਹੜੇ ਵੀ ਲੋਕ ਪਾਕਿਸਤਾਨ ਦੇ ਵਿਜ਼ਿਟ ਕਰਨ ਆਏ ਹੋਏ ਆ ਇੰਡੀਆ ਦੇ ਵਿੱਚ, ਉਹ 1 ਹਫ਼ਤੇ ਦੇ ਵਿੱਚ ਚਲੇ ਜਾਣ। ਤੇ ਇਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਕਿਹਾ ਆ ਵੀ ਜੋ ਪਾਕਿਸਤਾਨ ਦੇ ਜੋ ਵੀ ਪਰਸਨ ਨੌਨ ਗ੍ਰਾਟਾ ਉਹਨਾਂ ਨੂੰ ਡਿਕਲੇਅਰ ਕੀਤਾ ਗਿਆ ਹੈਗਾ ਪਾਕਿਸਤਾਨ ਹਾਈ ਕਮਿਸ਼ਨ ਦੇ। ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਜਿਹੜੇ ਰੱਖਿਆ ਦੇ ਫੌਜੀ, ਜਲ ਸੈਨਾ ਤੇ ਹਵਾਈ ਸਲਾਹਕਾਰ ਜਿਹੜੇ ਹੈਗੇ ਆ, ਉਹਨਾਂ ਨੂੰ ਪਰਸਨ ਨੌਨ ਗ੍ਰਾਟਾ ਘੋਸ਼ਿਤ ਕਰ ਦਿੱਤਾ ਗਿਆ ਆ ਤੇ ਭਾਰਤ ਵਿੱਚੋਂ 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਆ, ਇੱਥੋਂ ਵੀ ਛੱਡ ਕੇ ਚਲੇ ਜਾਓ। ਇਸ ਦੇ ਨਾਲ ਸਿੰਧੂ ਜਲ ਸੰਧੀ ਜਿਹੜੀ ਆ ਉਹਨੂੰ ਵੀ ਟਰਮੀਨੇਟ ਕਰ ਦਿੱਤਾ ਆ ਤੇ ਪਾਕਿਸਤਾਨੀਆਂ ਨੂੰ ਵਾਪਸ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਹੈਗੇ ਆ। ਪਾਕਿਸਤਾਨੀਆਂ ਨੂੰ ਜਿਹੜੇ ਵੀਜ਼ੇ ਜਾਰੀ ਕੀਤੇ ਗਏ ਸੀ ਉਹ ਸਾਰੇ ਰੱਦ ਕਰ ਦਿੱਤੇ ਗਏ ਆ। ਭਾਰਤ ਵਿੱਚ ਜਿਹੜੇ ਪਾਕਿਸਤਾਨੀ ਘੁੰਮਣ ਆਏ ਆ, ਰਹਿਣ ਆਏ ਆ, ਕਈ ਵਾਰੀ ਲੰਮੇ ਸਮੇਂ ਤੋਂ ਰਹਿੰਦੇ ਆ, ਉਹਨਾਂ ਨੂੰ ਵੀ 1 ਹਫ਼ਤੇ ਦੇ ਵਿੱਚ ਛੱਡਣ ਦੇ ਲਈ ਕਿਹਾ ਗਿਆ ਹੈਗਾ। ਸੋ ਇਹ ਬਹੁਤ ਵੱਡਾ ਕਦਮ ਜਿਹੜਾ ਇੰਡੀਆ ਦੀ ਸਰਕਾਰ ਨੇ ਚੱਕਿਆ ਹੈਗਾ। ਇੱਥੋਂ ਵੀ ਬਹੁਤ ਸਾਰੇ ਲੋਕ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਆ, ਉਹ ਤੋਂ ਅੱਗੇ ਫਿਰ ਉਹ ਪੰਜਾਬ ਨੂੰ ਵੀ ਜਾਂਦੇ ਆ। ਸੋ ਸਾਰੇ ਚੈੱਕ ਕਰ ਲਿਓ ਕਿਤੇ ਬਾਅਦ ਦੇ ਵਿੱਚ ਵੀ ਤੁਹਾਨੂੰ ਉੱਥੇ ਤੁਸੀਂ ਫਸ ਨਾ ਜਾਵੋ, ਕੋਈ ਕਿਸੇ ਤਰ੍ਹਾਂ ਦੀ ਜੋ ਪ੍ਰੋਬਲਮ ਨਾ ਆਵੇ। ਬਾਘਾ ਅਟਾਰੀ ਜਿਹੜਾ ਬਾਰਡਰ ਆ ਉਹ ਬੰਦ ਕਰ ਦਿੱਤਾ ਗਿਆ ਕਹਿੰਦੇ। ਸੋ ਉਸ ਨੂੰ ਇਹਨਾਂ ਨੇ ਆਲਰੇਡੀ ਬੰਦ ਕਰ ਦਿੱਤਾ। ਸੋ ਇਹ ਸਾਰੇ ਧਿਆਨ ਦੇ ਨਾਲ ਸੁਣ ਲਿਓ। ਇਹ ਲੇਟੈਸਟ ਭਾਰਤ ਸਰਕਾਰ ਵੱਲੋਂ ਇਹ ਇੱਕ ਨੋਟਿਸ ਜਾਰੀ ਕੀਤਾ ਗਿਆ ਆ। ਅਟਾਰੀ ਸਰਹੱਦ, ਅਟਾਰੀ ਬਾਘਾ ਬਾਰਡਰ ਬੰਦ ਤੇ ਸਿੰਧੂ ਜਲ ਸੰਧੀ ਮੁਅੱਤਲ ਕਰ ਦਿੱਤੀ ਗਈ ਹੈਗੀ ਜੀ। ਉੱਦਾਂ ਕਹਿੰਦੇ ਵੀ ਜਿਹੜੇ ਮਹਾਰਾਸ਼ਟਰ ਤੇ ਗੁਜਰਾਤ ਤੋਂ ਜਿਹੜੀ ਵਪਾਰ ਹੁੰਦਾ, ਸਮੁੰਦਰੀ ਵਪਾਰ, ਉਹ ਨਹੀਂ ਬੰਦ ਉਹਨਾਂ ਨੇ ਜਿਹੜਾ ਉਹ ਕੀਤਾ। ਤੇ ਜਿਹੜੇ ਪਾਕਿਸਤਾਨ ਨੂੰ ਗਏ ਆ ਇੰਡੀਅਨ, ਉੱਥੇ ਉਹਨਾਂ ਨੂੰ 1 ਮਈ ਤੱਕ ਵਾਪਸ ਜਿਹੜਾ ਉਹ ਬੁਲਾਇਆ ਗਿਆ ਵੀ ਭਾਈ 1 ਮਈ ਤੱਕ ਵਾਪਸ ਆ ਜਾਓ। ਪਾਕਿਸਤਾਨ ਦੇ ਰਾਜਦੂਤ ਤੇ ਜਿੱਦਾਂ ਤੁਸੀਂ ਕਿਹਾ, ਪਰਸਨ ਨੌਨ ਗ੍ਰਾਟਾ ਦਾ ਮਤਲਬ ਹੁੰਦਾ ਪਰਸੋਨਾ ਨੌਨ ਗ੍ਰਾਟਾ ਦਾ ਵੀ ਪਰਸਨ ਨਾਟ ਵੈਲਕਮ, ਅਨਵੈਲਕਮ ਪਰਸਨ, ਵੀ ਤੁਹਾਡਾ ਇੱਥੇ ਸਵਾਗਤ ਨਹੀਂ ਆ। ਇਹ ਡਿਪਲੋਮੈਟਿਕ ਕੰਟੈਕਸਟ ਦੇ ਵਿੱਚ ਇਹਦਾ ਮਤਲਬ ਹੁੰਦਾ ਵੀ ਭਾਈ ਹੁਣ ਤਿੱਤਰ ਹੋ ਜਾਓ ਇੱਥੋਂ, ਤੁਹਾਡੀ ਜਿਹੜੀ ਉਹ ਸਾਨੂੰ ਇੱਥੇ ਹੁਣ ਜ਼ਰੂਰਤ ਨਹੀਂ ਹੈਗੀ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਹੈਗੀ ਆ। ਬਹੁਤ ਸਾਰੀਆਂ ਚੀਜ਼ਾਂ ਇਸ ਨੂੰ ਲੈ ਕੇ ਹਰਜੋਤ ਸਿੰਘ ਜੀ, ਚਰਚਾਵਾਂ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਰਹੀਆਂ ਹੈਗੀਆਂ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਹੋਇਆ, ਕਿਹਨੇ ਕੀਤਾ, ਕਿਵੇਂ ਕੀਤਾ, ਕੀ ਹੋਇਆ, ਇਹ ਤਾਂ ਸਮਾਂ ਹੀ ਜਿਹੜਾ ਉਹ ਦੱਸੇਗਾ। ਪਰ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਸ਼ੱਕ ਦੀ ਸੂਈ ਆ ਜ਼ਰੂਰ ਇਸ ਪੂਰੇ ਕਾਂਡ ਨੂੰ ਲੈ ਕੇ ਵੀ ਨਾਲ ਜਿਹੜੀ ਉਹ ਘੁੰਮਣ ਲੱਗ ਜਾਂਦੀ ਆ। ਜੀ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਹੋਰ ਬਹੁਤ ਹੀ ਅਹਿਮ ਖਬਰਾਂ ਜਿਹੜੀਆਂ ਚੱਲ ਰਹੀਆਂ। ਨਿਊ ਜਰਸੀ ਦੇ ਵਿੱਚ ਵਾਈਲਡ ਫਾਇਰ ਲੱਗੀ ਆ। ਹਾਈਲੈਂਡ ਪਾਰਕ ਜਿਹੜਾ ਸਕੂਲ ਆ ਉਸ ਦਾ ਜਿਹੜਾ ਸ਼ੂਟਰ ਆ ਉਸ ਦੇ ਬਾਬਤ ਜਿਹੜੀ ਅਪਡੇਟ ਆ ਰਹੀ ਆ। ਯੂਕਰੇਨ, UK, US ਵਾਲੇ ਉਹ ਕਿੱਧਰ ਨੂੰ ਚੱਲ ਰਹੇ ਆ ਤੇ ਟ੍ਰੇਡ ਵਾਰ ਨੂੰ ਲੈ ਕੇ ਸਭ ਤੋਂ ਇੰਪੋਰਟੈਂਟ ਜਿਹੜੀ ਉਹ ਖਬਰ ਆ ਉਹ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਾਂਗੇ। ਤੇ ਕਿਹੜੇ ਹੋਮ ਡਿਪੂ ਦੇ ਤੋਂ ਆਈਸ ਵਾਲਿਆਂ ਨੇ ਛਾਪੇ ਮਾਰੇ ਆ ਤੇ ਲੋਕਾਂ ਨੂੰ ਚੱਕਿਆ, ਉਹ ਤੁਹਾਡੇ ਨਾਲ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਇਮੀਗ੍ਰੇਸ਼ਨ ਨਾਲ ਰਿਲੇਟਡ ਕਾਫੀ ਇੰਪੋਰਟੈਂਟ ਖਬਰਾਂ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਚਾਈਨਾ ਦੇ ਬਾਬਤ ਦੱਸਦੇ ਜਾਈਏ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ
ਇੱਕ ਸਟੇਟਮੈਂਟ ਜਾਰੀ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਚਾਈਨਾ ਦੇ ਉੱਤੇ ਜਿਹੜਾ 145% ਟੈਰਿਫ ਲਾਇਆ ਗਿਆ ਆ, ਉਸ ਨੂੰ ਘਟਾਇਆ ਜਾਊਗਾ। ਉਹਨਾਂ ਨੇ ਇਹ ਕਿਹਾ, ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਜਿਹੜਾ ਜ਼ੀਰੋ ਕਰ ਦਿੱਤਾ ਜਾਊਗਾ, ਪਰ 145% ਇਜ਼ ਵੈਰੀ ਹਾਈ ਐਂਡ ਇਟ ਵੋਂਟ ਬੀ ਦੈਟ ਹਾਈ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਓਵਲ ਆਫਿਸ ਦੇ ਵਿੱਚ ਰਿਪੋਰਟਰਸ ਨੂੰ ਆਪਣੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਵਾਈਟ ਹਾਊਸ ਦੇ ਸਪੋਕਸਮੈਨ ਕੁਸ਼ ਦੇਸਾਈ ਜੋ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਇਹ ਯੂਨੀਲੇਟਰਲੀ ਨਹੀਂ ਹੋਊਗਾ। ਸੋ ਚਾਈਨਾ ਵਾਲਿਆਂ ਨੂੰ ਨੈਗੋਸ਼ੀਏਟ ਕਰਨਾ ਪਊਗਾ। ਸੋ ਇਸ ਖਬਰ ਤੋਂ ਇਹ ਲੱਗਦਾ ਹੈ ਵੀ ਚਾਈਨਾ ਦੇ ਨਾਲ ਵੀ ਕੋਈ ਨੈਗੋਸ਼ੀਏਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਦੀ ਟੈਰਿਫਸ ਨੂੰ ਲੈ ਕੇ ਚੱਲ ਰਹੀ ਹੈਗੀ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਲੀਅਰਲੀ ਕਿਹਾ ਆ ਵੀ ਚਾਈਨਾ ਨੂੰ ਡੀਲ ਬਣਾਉਣੀ ਪਊਗੀ USA ਦੇ ਨਾਲ ਤੇ ਟੈਰਿਫ ਦੇ ਮਾਮਲੇ ਦੇ ਵਿੱਚ। ਸੋ ਟਿਕਟੋਕ ਵਾਲਾ ਵੀ ਇੱਕ ਬਹੁਤ ਵੱਡਾ ਮਸਲਾ ਹੈਗਾ ਵੀ ਉਹ ਚੱਲੂਗੀ ਕੰਪਨੀ ਜਾਂ ਬੰਦ ਹੋਊਗੀ। ਸੋ ਕਈ ਹੋਰ ਮੁਲਕ ਜਿਹੜੇ ਆ ਆਲਰੇਡੀ ਟੈਰਿਫ ਦੇ ਮਾਮਲੇ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕਰ ਰਹੇ ਹੈਗੇ ਆ। ਚਾਈਨਾ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ 34% ਟੈਰਿਫ ਲਾਏ ਗਏ ਸੀ, ਜਿਸ ਨੂੰ ਵਧਾ ਕੇ 145% ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਸਟਾਕ ਮਾਰਕੀਟ ਦਾ ਜੋ ਹਾਲ ਹੋਇਆ ਉਹ ਤੁਹਾਨੂੰ ਪਤਾ ਹੀ ਆ। ਸੋ ਅੱਜ ਇੱਕ ਤਾਂ ਇਹ ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ ਟੈਰਿਫ ਦੇ ਮਾਮਲੇ 'ਚ, ਤੇ ਦੂਜੀ ਜਿਹੜੀ ਸਟੇਟਮੈਂਟ ਆ ਉਹਨਾਂ ਨੇ ਜਰੋਮੀ ਪਾਵਲ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ ਉਹਦੇ ਸੰਬੰਧ ਦੇ ਵਿੱਚ ਜਾਰੀ ਕੀਤੀ ਕਿ ਨਹੀਂ, ਮੇਰਾ ਕੋਈ ਜਿਹੜਾ ਜਰੋਮੀ ਪਾਵਲ ਨੂੰ ਹਟਾਉਣ ਦਾ ਜਿਹੜਾ ਇਰਾਦਾ ਨਹੀਂ ਹੈਗਾ। ਸੋ ਟੋਨ ਥੋੜੀ ਜਿਹੀ ਉਹਨਾਂ ਨੇ ਜਿਹੜੀ ਚੇਂਜ ਕੀਤੀ ਆ, ਉਹਦੇ ਕਰਕੇ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਹੈ ਜੀ। ਲੋਕੀ ਤਾਂ ਕਹਿਣ ਨੂੰ ਇਹ ਵੀ ਕਹਿਣਗੇ ਵੀ ਯਾਰ ਸਾਈਕਲ ਦਾ ਵੀ ਸਟੈਂਡ ਜ਼ਿਆਦਾ ਹੁੰਦਾ ਹੈ, ਟਰੰਪ ਹੁਣੀ ਲਾ ਕੇ ਟੈਰਿਫ ਦੇ ਨਾਲ ਜਿਹੜਾ ਉਹ ਹਟਾਉਣ ਦੀ ਗੱਲ ਕਰ ਰਹੇ ਆ। ਇਹ ਵੀ ਚੀਜ਼ ਜਿਹੜੀ ਉਹ ਚੱਲ ਰਹੀ ਸੀ ਨਾ ਵੀ ਚਾਈਨਾ ਵਾਲੇ, ਪਰ ਆ ਜਿਹੜੀ ਤੁਸੀਂ ਨਾ ਰਾਜਕਨਵੀਰ ਸਿੰਘ ਜੀ ਸਟੇਟਮੈਂਟ ਦਿੱਤੀ ਆ ਨਾ ਸਟੈਂਡ ਵਾਲੀ, ਇਸ ਸਟੇਟਮੈਂਟ ਦੇ ਬੇਸ ਦੇ ਉੱਤੇ ਕਹਿੰਦੇ ਬਈ ਅਮਰੀਕਨ ਸਿਟੀਜ਼ਨ ਨੂੰ ਵੀ ਜਿਹੜੀ ਆ ਡਿਪੋਰਟ ਕੀਤਾ ਜਾ ਸਕਦਾ। ਇਹ ਆਪਾਂ ਖਬਰ ਸਾਂਝੀ ਕਰਾਂਗੇ ਤੁਹਾਡੇ ਨਾਲ। ਇਹ ਟਰੰਪ ਨੂੰ ਇਹ ਕਹਿੰਦੇ ਵੀ ਜਿਹੜੇ US ਦੇ ਸਿਟੀਜ਼ਨ, ਜੇ ਟਰੰਪ ਪਾਲਿਸੀਜ਼ ਨੂੰ ਉਹਨੂੰ ਜਿਹੜਾ ਆ ਵਿਰੋਧ ਕਰੂਗੇ ਤਾਂ ਤੁਹਾਡੇ ਤੇ ਵੀ ਐਕਸ਼ਨ ਲਿਆ ਜਾਊਗਾ। ਚਲੋ ਠੀਕ ਆ ਜੀ, ਆ ਜਾਣਾ ਚਾਹੀਦਾ ਉਹਨਾਂ ਨੂੰ, ਪਤਾ ਲੱਗ ਜਾਊਗਾ ਵੀ ਕਿਸ ਹਿਸਾਬ ਦੇ ਨਾਲ ਚੱਲਦੇ ਆ। ਪਰ ਹੁਣ ਤੁਸੀਂ ਦੇਖੋ ਵੀ ਇਹ ਸਟੈਂਡ ਕੀ ਜਿਹੜਾ ਚੀਜ਼ ਦੇ ਵਿੱਚ ਰਹਿ ਗਿਆ। ਸਵੇਰੇ ਲਾ ਕੇ ਸ਼ਾਮੀ ਟੈਰਿਫ ਵਾਪਸ ਕਰ ਲੈਣੇ। ਚਾਈਨਾ ਨੇ ਜਿਹੜੀ ਲਾਮਬੰਦੀ ਜਿਹੜੀ ਉਹ ਸ਼ੁਰੂ ਕੀਤੀ ਆ, ਕੱਲ ਵੀ ਆਪਾਂ ਜਿਹੜੀ ਉਹ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਸ਼ੀ ਜਿਨਪਿੰਗ ਆ ਬਾਕੀ ਮੁਲਕਾਂ ਦੇ ਨਾਲ ਉੱਧਰ ਗੱਲਬਾਤ ਕਰ ਰਿਹਾ, ਦੌਰੇ ਵੀ ਜਿਹੜਾ ਉਹ ਕਰ ਰਿਹਾ। ਇਹ ਦੂਜੇ ਮੁਲਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਅਮਰੀਕਾ ਦੀ ਇਸ ਡੰਡੇ ਤੋਂ ਜਿਹੜਾ ਉਹ ਡਰੋ ਨਾ, ਵੀ ਇਹਦੇ ਨਾਲ ਜਿਹੜਾ ਟ੍ਰੇਡ ਦੇ ਵਿੱਚ ਜਿਹੜੀਆਂ ਤੁਹਾਨੂੰ ਇਹ ਬਾਂਹ ਮਰੋੜ ਰਹੇ ਆ, ਤੁਸੀਂ ਉਹਦੇ ਕਰਕੇ ਕਿਤੇ ਗਲਤ ਸਮਝੌਤੇ ਜਿਹੜੇ ਉਹ ਨਾ ਕਰ ਰਹੇ ਹੋ। ਤੇ ਹੁਣ ਜਿਹੜੇ ਟਰੰਪ ਹੋਣੀ ਆ, ਟਰੰਪ ਐਡਮਿਨਿਸਟ੍ਰੇਸ਼ਨ, ਵਾਈਟ ਹਾਊਸ ਆ, ਉਹ ਇਹ ਖੁਦ ਕਹਿ ਰਹੇ ਆ ਵੀ ਟ੍ਰੇਡ ਵਾਰ ਨੂੰ ਡੀ-ਐਸਕੇਲੇਟ ਕਰਨ ਦੇ ਲਈ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਉਹ ਸਲੈਸ਼ ਕਰਨ ਦੇ ਲਈ ਰੈਡੀ ਆ। ਹੁਣ ਉਹਦਾ ਲੋਕਾਂ ਦੇ ਲਈ ਬੜੀ ਮੁਸ਼ਕਲ ਆ ਜਿਹੜੇ ਇਹਨਾਂ ਪਾਲਿਸੀਜ਼ ਨੂੰ ਕੱਲ ਤੱਕ ਬਿਲਕੁਲ ਠੀਕ ਜਿਹੜੇ ਉਹ ਠਹਿਰਾ ਰਹੇ ਸੀ, ਅੱਜ ਜਦ ਹੁਣ ਉਹਨਾਂ ਨੇ ਟਰਨ ਮਾਰਿਆ ਆ ਤੇ ਅੱਜ ਉਸ ਨੂੰ ਵੀ ਜਿਹੜਾ ਉਹਨਾਂ ਨੂੰ ਠੀਕ ਜਿਹੜਾ ਉਹ ਠਹਿਰਾਉਣਾ ਜਿਹੜਾ ਉਹ ਪਊਗਾ। ਸੋ ਉਹਦੇ ਲਈ ਵੀ ਕਾਫੀ ਖਾਸਾ ਜਿਹੜਾ ਉਹ ਮੁਸ਼ਕਲ ਦਾ ਸਬੱਬ ਜਿਹੜਾ ਉਹ ਬਣ ਜਾਂਦਾ। ਹਾਂ, ਟਰਨ ਸਪਿਨ ਕਰਨਾ ਉਹਨਾਂ ਨੂੰ ਆਉਂਦਾ ਹੈ, ਉਹਨਾਂ ਨੇ ਕਾਰੀ ਜਿਹੜਾ ਉਹ ਲੈਣਾ ਆ, ਪਰ ਓਵਰਆਲ ਐਡਮਿਨਿਸਟ੍ਰੇਸ਼ਨ ਦੀ ਇਹ ਸਾਰੀਆਂ ਚੀਜ਼ਾਂ ਕਿੱਤਿਆਂ ਦੇ ਨਾਲ ਕੀ ਜਿਹੜੀ ਇੱਕ ਬੁੱਕਤ ਕਹਿ ਲਓ ਜਾਂ ਕੀ ਇੱਕ ਜਿਹੜਾ ਚਿਹਰਾ ਆ ਉਹ ਰਹਿ ਜਾਂਦਾ ਆ। ਇਹ ਚੀਜ਼ ਜ਼ਰੂਰ ਜਿਹੜੀ ਉਹ ਦੇਖਣ ਵਾਲੀ ਆ। ਬਾਕੀ ਚਲੋ ਇਹਨਾਂ ਨੇ ਡਰਨ ਡਰਾਉਣ ਵਾਲਾ ਕੰਮ ਇੰਡੀਆ ਵਾਲੇ ਵੀ ਕਰਦੇ, ਜੇ ਇਹ ਵੀ ਕਰ ਲੈਣਗੇ ਤਾਂ ਕੀ ਹੋ ਗਿਆ, ਇਹ ਤਾਂ ਕੰਮ ਚੱਲੀ ਹੋਈ ਜਾਣਾ ਆ। ਆਪਾਂ ਤਾਂ ਉਹੀ ਗੱਲ ਕਹਿਣੀ ਆ ਜੋ ਆਪਾਂ ਨੂੰ ਜਿਹੜੀ ਠੀਕ ਲੱਗਦੀ ਆ, ਜਿਹੜੀ ਚੀਜ਼ ਸਹੀ ਜਿਹੜੀ ਉਹ ਹੈਗੀ ਆ। ਸੋ ਇਹ ਜਿਹੜਾ ਐਕਸਪ੍ਰੈਸ਼ਨ ਆ ਇਸ ਟਾਈਮ ਜਿਹੜੇ ਅਗਰੈਸਿਵ ਮੂਵ ਵਾਈਟ ਹਾਊਸ ਨੇ ਪਹਿਲਾਂ ਜਿਹੜੇ ਉਹ ਕੀਤੇ ਸੀਗੇ, ਉਹ ਉਸ ਤੋਂ ਹੁਣ ਹੌਲੀ ਹੌਲੀ ਉਹਨਾਂ ਨੂੰ ਪੈਰ ਪਿੱਛੇ ਜਿਹੜੇ ਉਹ ਖਿੱਚਣੇ ਨਾਲ ਪੈ ਰਹੇ ਆ। ਟਰੰਪ ਹੁਣਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਉਹ ਘੂਰੀ ਵੱਟ ਕੇ ਜਾਂ ਟੈਰਿਫ ਦੇ ਡਰ ਖੁਣੋਂ ਸਾਰੇ ਮੁਲਕਾਂ ਨੂੰ ਲੱਤ ਥੱਲੋਂ ਦੀ ਲੰਘਾ ਲੈਣਗੇ। ਸਾਰੇ ਇੰਡੀਆ ਵਰਗੇ ਵੀ ਨਹੀਂ ਹੁੰਦੇ, ਕੁਛ ਜਿਹੜੇ ਉਹ ਮੋਹਰੇ ਅੜ ਵੀ ਜਾਂਦੇ ਆ। ਪਰ ਇਹਦੇ ਨਾਲ ਚੀਨ ਦੇ ਨਾਲ ਸਮਝੌਤਾ ਕਰਕੇ ਕੀ ਹੁਣ ਇੱਕ ਪਾਸੇ ਪੁਤਿਨ ਦੇ ਨਾਲ ਵੱਖਰੇ ਢੰਗ ਦੀ ਜਾ ਰਹੀ ਆ, ਦੂਜੇ ਪਾਸੇ ਸ਼ੀ ਜਿਨਪਿੰਗ ਦੇ ਨਾਲ ਵੀ ਕਹਿੰਦੇ ਵੀ ਮੇਰੀ ਉਦੋਂ ਫਰੈਂਡ ਤਾਂ ਮੇਰਾ ਉਹ ਗੁੱਡ ਹੈਗਾ ਆ। ਹੁਣ ਇਧਰੋਂ ਵੀ ਉਹ ਲਾਮਬੰਦੀ ਕਰ ਰਹੇ ਆ। ਕੀ ਆਪਸ ਦੇ ਵਿੱਚ ਇਹਨਾਂ ਨੂੰ ਤੋੜਨ ਦਾ ਜਿਹੜਾ ਨੀਤੀ ਆ
ਟਰੰਪ ਹੁਣਾਂ ਦੀ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜੀਆਂ ਉਹ ਚੱਲ ਰਹੀਆਂ ਆ। ਕਿਤੇ ਟਰੰਪ ਹੁਣੀ ਥਿੰਕ ਆਊਟ ਲਾਊਡ ਤੇ ਨਹੀਂ ਕਰਦੇ ਵੀ ਜੋ ਸੋਚੀ ਜਾਂਦੇ ਉਹੀ ਉੱਚੀ ਜਿਹੜਾ ਉਹ ਬੋਲ ਦਿੰਦੇ ਆ ਤੇ ਕਰਕੇ ਬਾਅਦ ਦੇ ਵਿੱਚ ਦੇਖਦੇ ਆ ਵੀ ਇਸ ਦਾ ਕੀ ਅਸਰ ਜਿਹੜਾ ਪਊਗਾ। ਪਰ ਜਿਹੜੀ ਮੁੱਖ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਗੱਲ ਇਸ ਦੇ ਵਿੱਚ ਇਹ ਰਹੀ ਹੈ, ਤੁਸੀਂ ਕੱਲ ਵੀ ਨਿਊਜ਼ ਜਿਹੜੀ ਉਹ ਸ਼ੇਅਰ ਕੀਤੀ ਸੀ ਵੀ ਸਮਾਲ ਬਿਜ਼ਨਸਿਸ ਇਹਦੇ ਕਰਕੇ ਬਹੁਤ ਜ਼ਿਆਦਾ ਜਿਹੜੇ ਉਹ ਹਰਟ ਹੋਣੇ ਆ। ਤੇ ਆਈ ਥਿੰਕ ਉਹ ਆਵਾਜ਼ ਕਿਤੇ ਨਾ ਕਿਤੇ ਟਰੰਪ ਦੇ ਕੰਨ ਤੱਕ ਪਹੁੰਚੀ ਆ ਤੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਜੇ ਭਾਈ ਅੱਗੇ ਇਕਨੋਮੀ ਦਾ ਮੰਦਾ ਹਾਲ ਆ ਤੇ ਇੰਨੇ ਡਰ ਦੇ ਨਾਲ ਦੁਨੀਆ ਜਿਹੜੀ ਉਹ ਬਾੜੀ ਚੱਲਦੀ ਨਹੀਂ ਤੇ ਜਿੰਨਾ ਦੱਬੂਗੇ ਓਨਾ ਜ਼ਿਆਦਾ ਜਿਹੜਾ ਉਹ ਰੌਲਾ ਤੇ ਓਨਾ ਜ਼ਿਆਦਾ ਬਵਾਲ ਜਿਹੜਾ ਉਹਨਾਂ ਦੇ ਉਲਟ ਜਿਹੜਾ ਉਹ ਪੈਣਾ ਆ। ਮਿਡ ਟਰਮ ਇਲੈਕਸ਼ਨਾਂ ਵੀ ਆਉਣੀਆਂ, ਕਾਫੀ ਕੁਛ ਜਿਹੜਾ ਉਹਨਾਂ ਨੂੰ ਉਹ ਦੇਖਣਾ ਜਿਹੜਾ ਉਹ ਪੈਣਾ ਆ ਤੇ ਇਕਨੋਮੀ ਸਲੋ ਡਾਊਨ ਹੋਣ ਤੋਂ ਜਿਹੜਾ ਉਹ ਡਰਦੇ ਆ। ਇਹਨਾਂ ਦੇ ਜਿਹੜੇ ਜੁਮਲੇ ਸੀ, ਵਾਅਦੇ ਸੀਗੇ, ਉਹ ਧਰੇ ਧਰਾਏ ਰਹਿ ਗਏ। ਆਉਂਦੇ ਹੀ ਕਹਿੰਦੇ ਵੀ ਐਗਜ਼ੈਕਟਿਵ ਆਰਡਰ ਜਾਰੀ ਕਰਨ ਦੇ ਨਾਲ ਦੇਖੋ ਕੋਈ ਚੀਜ਼ ਦੀ ਕੀਮਤ ਘਟੀ, ਇਦਾਂ ਘਟਦੀਆਂ ਨਹੀਂ ਹੁੰਦੀਆਂ। ਸੋ ਸਪਲਾਈ ਐਂਡ ਡਿਮਾਂਡ ਪਾਲਿਸੀਜ਼, ਟ੍ਰੇਡ, ਬਹੁਤ ਕੁਛ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਨਾਲ ਨਾਲ ਦੇਖਣਾ ਜਿਹੜਾ ਉਹ ਪੈਂਦਾ ਆ। ਇਹਦੇ ਵਿੱਚ ਹੁਣ ਜਿਹੜਾ ਇੱਕ ਇਹਨਾਂ ਨੇ ਕਹਿ ਸਕਦੇ ਆ ਵੀ ਪਹਿਲਾਂ ਜਿਹੜਾ ਹੁਣ ਝੁਕਣ ਦਾ ਜਿਹੜਾ ਇੱਕ ਸਬੱਬ ਆ ਜਾਂ ਬਿਆਨ ਆ ਉਹ ਅਮਰੀਕਾ ਦੇ ਦੁਆਰਾ ਜਿਹੜਾ ਉਹ ਆਇਆ ਆ ਚੀਨ ਨੂੰ ਜਿਹੜਾ ਉਹ ਲੈ ਕੇ। ਸੋ ਇਹਨਾਂ ਨੂੰ ਉਮੀਦ ਨਹੀਂ ਸੀ ਵੀ ਚੀਨ ਇਸ ਤਰੀਕੇ ਦੇ ਨਾਲ ਅੜ ਜਾਊਗਾ ਇਹਨਾਂ ਦੇ ਮੋਹਰੇ, ਤੇ ਹੁਣ ਅੜਨ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਲੱਗ ਰਿਹਾ ਵੀ ਭਾਈ ਭਲਾਈ ਸ਼ਾਇਦ ਇਸੇ ਦੇ ਵਿੱਚ ਆ ਵੀ ਆਪਾਂ ਥੋੜਾ ਬਹੁਤਾ ਇਸ ਦੇ ਵਿੱਚ ਨਰਮੀ ਜਿਹੜੀ ਉਹ ਦਿਖਾਈਏ। ਓਵਰਆਲ ਇਸ ਦਾ ਇਵੈਂਚੁਅਲੀ ਫਿਊਚਰ ਦੇ ਵਿੱਚ ਕੀ ਅਸਰ ਜਿਹੜੇ ਉਹ ਪੈਣਗੇ ਇਹ ਦੇਖਣ ਵਾਲੀ ਗੱਲ ਆ। ਤੇ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੇ ਐਡਵਾਈਜ਼ਰ ਨੂੰ ਵੀ ਜਿਹੜੀ ਇਹ ਸਲਾਹ ਜ਼ਰੂਰ ਸਾਰੇ ਲੋਕਾਂ ਨੂੰ ਦੇਣੀ ਚਾਹੀਦੀ ਆ ਵੀ ਇਦਾਂ ਦੇ ਤੱਤੇ ਕਦਮ ਚੱਕਣ ਤੋਂ ਪਹਿਲਾਂ ਮਾੜਾ ਜਿਹਾ ਉਹਨਾਂ ਨੂੰ ਸੋਚਣ ਦੇ ਲਈ ਜਿਹੜਾ ਜਾਂ ਉਹਨਾਂ ਨੂੰ ਸਮਝਾਇਆ ਜਾਵੇ ਵੀ ਕੀ ਕੁਛ ਜਿਹੜਾ ਉਹ ਇਹਦੇ ਕਰਕੇ ਨਾਲ ਹੋ ਸਕਦਾ ਹੁੰਦਾ ਹੈ। ਸੋ ਕਹਿੰਦੇ ਵੀ ਤਿੰਨ ਕਿਹੜੇ ਜਿਹੜੇ ਵੇਜ਼ ਹੈਗੇ ਆ ਜਿਨ੍ਹਾਂ ਕਰਕੇ ਜਿਹੜਾ ਟਰੰਪ ਦਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹ ਯੂਐਸ ਦੇ ਸਿਟੀਜ਼ਨ ਨੂੰ ਹਿੱਟ ਕਰ ਸਕਦਾ ਹੈਗਾ। ਸੋ ਯੂਐਸ ਦੇ ਜਿਹੜੇ ਸਿਟੀਜ਼ਨ ਆ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਪਿਛਲੇ ਦਿਨਾਂ ਸਟੇਟਮੈਂਟ ਦਿੱਤੀ ਸੀ ਵੀ ਜਿਹੜੇ ਹੋਮ ਗਰੋਨ ਵੀ ਹੈਗੇ, ਜਿਹੜੇ ਇੱਥੇ ਦੇ ਸਿਟੀਜ਼ਨ ਆ ਉਹਨਾਂ ਨੂੰ ਵੀ ਜਿਹੜਾ ਭੇਜਿਆ ਜਾ ਸਕਦਾ ਹੈਗਾ। ਕਨਵਿਕਟਡ ਯੂਐਸ ਸਿਟੀਜ਼ਨਸ ਨੂੰ ਦੂਜੀਆਂ ਜੇਲ੍ਹਾਂ 'ਚ ਜਿੱਦਾਂ ਐਲ ਸੈਲਵਾਡੋਰ ਉੱਥੇ ਭੇਜਿਆ ਜਾ ਸਕਦਾ। ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ, ਹੋਇਆ ਨਹੀਂ ਹੈ। ਇਹ ਤੁਸੀਂ ਫਿਰ ਕਹੋਗੇ ਵੀ ਦੇਖੋ ਜੀ ਕਿੱਦਾਂ ਜਿਹੜੀ ਖਬਰ ਆ ਉਹ ਕਰ ਦਿੱਤੀ ਹੈਗੀ ਆ। 300 ਤੋਂ ਵੱਧ ਯੂਐਸ ਦੇ ਇਮੀਗ੍ਰੇਸ਼ਨ ਡਿਟੇਨੀਜ਼ ਆਲਰੇਡੀ ਐਲ ਸਾਲਵਾਡੋਰ ਦੇ ਵਿੱਚ ਆ। ਹੋਮ ਗਰੋਨਸ ਆਰ ਨੈਕਸਟ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਜਦੋਂ ਉਹ ਸੈਲਵਾਡੋਰ ਦੇ ਪ੍ਰੈਜ਼ੀਡੈਂਟ ਨਾਇਬ ਬੁਕੇਲੇ ਨੂੰ ਮਿਲ ਰਹੇ ਸੀ ਉਸ ਟਾਈਮ ਦੇ ਉੱਤੇ ਕਿਹਾ ਸੀਗਾ। ਉਸ ਤੋਂ ਬਿਨਾਂ ਜਿਹੜਾ ਦੂਜਾ ਜਿਹੜਾ ਪੁਆਇੰਟ ਆ ਉਹ ਕਹਿੰਦੇ ਵੀ ਜੋ ਕ੍ਰਿਟਿਕਸ ਹੈਗੇ ਆ ਐਡਮਿਨਿਸਟ੍ਰੇਸ਼ਨ ਦੇ, ਜੋ ਕ੍ਰਿਟੀਸਾਈਜ਼ ਕਰਦੇ ਹੈਗੇ ਆ, ਉਹਨਾਂ ਨੂੰ ਚਾਰਜ ਕੀਤਾ ਜਾ ਸਕਦਾ ਕ੍ਰਾਈਮ ਦੇ ਨਾਲ ਬੇਸਡ ਅਪਨ ਵੀ ਤੁਸੀਂ ਜਿਹੜੇ ਆ ਟੈਰਰਿਸਟ ਤੇ ਕ੍ਰਿਮੀਨਲ ਨੂੰ ਜਿਹੜਾ ਆ ਸਪੋਰਟ ਕਰ ਰਹੇ ਆ। ਸੋ ਵਾਈਟ ਹਾਊਸ ਦੇ ਮੁਤਾਬਕ ਜੋ ਇਲੀਗਲੀ ਬਾਰਡਰ ਕ੍ਰਾਸ ਕਰਕੇ ਯੂਐਸਏ ਚ ਆਏ ਆ ਉਹ ਕ੍ਰਿਮੀਨਲ ਆ। ਸੋ ਜੇ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ, ਉਹਨਾਂ ਦੀ ਗੱਲ ਕਰਦੇ ਆ ਤੇ ਤੁਹਾਨੂੰ ਜਿਹੜਾ ਚਾਰਜ ਕੀਤਾ ਜਾ ਸਕਦਾ ਹੈਗਾ। ਇਹ ਜਿਹੜਾ ਸੈਕੰਡ ਪੁਆਇੰਟ ਜਿਹੜਾ ਹੈਗਾ। ਤੀਜਾ ਜਿਹੜਾ ਆ ਉਹ ਕੋਰਟ ਦੇ ਆਰਡਰਸ ਦੀ ਅਥਾਰਟੀ ਨੂੰ ਕੁਐਸਚਨ ਕਰਨ ਦੇ ਮਾਮਲੇ ਦੇ ਵਿੱਚ ਹੈਗਾ। ਕਿਲਮਰ ਗਾਰਸੀਆ ਦੇ ਮਾਮਲੇ 'ਚ ਕਿੰਨੀਆਂ ਕੋਰਟਸ ਨੇ ਕਹਿ ਦਿੱਤਾ ਵੀ ਭਾਈ ਉਹ ਤੁਸੀਂ ਗਲਤ ਭੇਜਿਆ। ਐਡਮਿਨਿਸਟ੍ਰੇਸ਼ਨ ਆਪ ਵੀ ਮੰਨ ਗਿਆ ਵੀ ਹਾਂ ਸਾਤੋਂ ਗਲਤੀ ਹੋਈ ਆ। ਉਹ ਕਹਿੰਦੇ ਵਾਪਸ ਲੈ ਕੇ ਆਓ, ਪਰ ਵਾਪਸ ਲੈ ਕੇ ਆਉਣ ਲਈ ਉਹ ਉਹਨਾਂ ਦੀ ਜਿਹੜੀ ਕੋਈ ਗੱਲਬਾਤ ਆ ਉਹ ਨਹੀਂ ਕਰ ਰਹੇ ਹੈਗੇ। ਸੋ ਫੈਡਰਲ ਜੱਜ ਨੇ ਇੱਕ ਵਾਰੀ ਫੇਰ ਐਵਰੈਗੋ ਗਾਰਸੀਆ ਦੇ ਮਾਮਲੇ ਦੇ ਵਿੱਚ ਜੋ ਕਿਹਾ ਵੀ ਮੇਰੇ ਲਈ ਇਹ ਬਹੁਤ ਵੱਡਾ ਕੰਸਰਨ ਆ ਵੀ ਇਹ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਕਿਉਂ ਨਹੀਂ ਜੋ ਕੋਰਟਸ ਦੇ ਆਰਡਰ ਆ ਉਹਦੇ ਉੱਤੇ ਐਕਟ ਕਰ ਰਿਹਾ। ਸੋ ਯੂਐਸ ਦੇ ਸਿਟੀਜ਼ਨਸ ਮਿਸਟੇਕਨਲੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵੱਲੋਂ ਐਰੀਜ਼ੋਨਾ ਦੇ ਵਿੱਚ, ਫਲੋਰੀਡਾ ਦੇ ਵਿੱਚ, ਹੋਰ ਕਈ ਸ਼ਹਿਰਾਂ ਦੇ ਵਿੱਚ ਵੀ ਫੜੇ ਗਏ ਹੈਗੇ ਆ। ਇਹ ਆਪਾਂ ਤੁਹਾਡੇ ਨਾਲ ਪਿਛਲੇ ਸਮੇਂ ਦੇ ਵਿੱਚ ਖਬਰਾਂ ਸਾਂਝੀਆਂ ਕੀਤੀਆਂ ਜੀ। ਇਹ ਬੜਾ ਚਿਰ ਚੀਜ਼ ਜਿਹੜੀ ਚੱਲਣੀ ਨਹੀਂ, ਇਹ ਅਮਰੀਕਾ ਆ, ਇਹ ਹੁਣ ਮੋਦੀ ਦਾ ਰਾਜ ਤਾਂ ਨਹੀਂ ਆ ਵੀ ਜਿਹਨੂੰ ਮਰਜ਼ੀ ਦੱਬ ਲਓ ਵੀ ਇੱਥੇ ਦੇ ਜੰਮਿਆਂ ਨੂੰ ਜਾਂ ਇੱਥੋਂ ਦੇ ਸਿਟੀਜ਼ਨਸ ਨੂੰ ਵੀ ਹੈਗਾ। ਪਰ ਫਿਰ ਵੀ ਚੈੱਕ ਐਂਡ ਬੈਲੈਂਸਿਸ ਜਿਹੜੇ ਉਹ ਹੈਗੇ ਨੇ, ਅਦਾਲਤਾਂ ਰੋਕਦੀਆਂ ਨੇ, ਉਹ ਵੱਖਰੀ ਗੱਲ ਆ, ਇਹ ਰੋਕਦੇ ਨਹੀਂ। ਪਰ ਚੰਮਦੀਆਂ ਕਿੰਨਾ ਚਿਰ ਜਿਹੜਾ ਉਹ ਜਿਹੜੇ ਲੋਕ ਆ ਇਸ ਹਿਸਾਬ ਦੇ ਨਾਲ ਚਲਾ ਸਕਦੇ ਹੁੰਦੇ ਆ, ਇਹ ਚਲੋ ਉਹ ਦੇਖਣਾ ਹੋਊਗਾ। ਸਾਰੇ ਜਣੇ ਇੱਥੇ ਹੀ ਨੇ। ਜਿਸ ਹਿਸਾਬ ਦੇ ਨਾਲ ਡਰ ਦਾ, ਦਹਿਸ਼ਤ ਦਾ ਮਾਹੌਲ ਇਹਨਾਂ ਨੇ ਜਿਹੜਾ ਉਹ ਬਣਾ ਰਹੇ ਆ, ਇਹ ਕਿੰਨਾ ਕੁ ਚਿਰ ਜਿਹੜਾ ਚੱਲ ਸਕੂਗਾ, ਇਹਦੇ ਇਵੈਂਚੁਅਲੀ ਅਸਰ, ਲੌਂਗ ਟਰਮ ਅਸਰ ਇਹਨਾਂ ਦੀ ਆਪਣੀ ਐਡਮਿਨਿਸਟ੍ਰੇਸ਼ਨ ਤੇ ਇਹਨਾਂ ਦੀ ਪਾਰਟੀ ਨੂੰ ਕਿੱਦਾਂ ਦੇ ਹੋਣਗੇ,
ਇਹ ਦੇਖਣ ਵਾਲੀ ਜੀ। ਗੱਲ ਰਹੇਗੀ। ਸੋ ਬਿਲਕੁਲ ਇਹ ਤਾਂ ਇਹ ਜਿਹੜੇ ਪੁਆਇੰਟ ਸੀਗੇ। ਹੁਣ ਤੁਸੀਂ ਦੇਖੋ ਭਈ ਆਮ ਸਿਟੀਜ਼ਨ ਆ, ਦੂਸਰਾ ਇਹ ਆ ਭਈ ਇਮੀਗ੍ਰੇਸ਼ਨ ਦੇ ਜਿਹੜੇ ਜੱਜ ਆ ਉਹਨਾਂ ਨੂੰ ਵੀ ਫਾਇਰ ਕੀਤਾ ਜਾ ਰਿਹਾ ਹੈਗਾ। ਸੋ ਅੱਜ ਦੀ ਲਾਸ ਐਂਜਲਸ ਟਾਈਮ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਇਸ ਮਾਮਲੇ ਦੇ ਵਿੱਚ। ਕਹਿੰਦੇ ਵੀ ਟਰੰਪ ਫਾਇਰਸ ਮੋਰ ਇਮੀਗ੍ਰੇਸ਼ਨ ਜੱਜਸ in what some suspect is a move to bend courts to his bill, ਤਾਂ ਕਿ ਭਈ ਉਹਨਾਂ ਦੀ ਜਿਹੜੀ ਇੱਛਾ ਆ ਉਹਦੇ ਮੁਤਾਬਕ ਚੱਲ ਸਕਣ। ਇਸ ਟਾਈਮ ਦੇ ਉੱਤੇ 700 ਦੇ ਕਰੀਬ ਇਮੀਗ੍ਰੇਸ਼ਨ ਜੱਜਸ ਆ। ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਤੇ ਟੈਕਨੀਕਲ ਇੰਜੀਨੀਅਰਸ ਇਹ ਜਿਹੜੀ ਯੂਨੀਅਨ ਆ, ਇਹ ਜੱਜਸ ਵੀ ਉਸੇ ਯੂਨੀਅਨ ਦੇ ਵਿੱਚ ਹੈਗੇ ਆ। ਇੱਕ ਜੱਜ 500 ਤੋਂ ਲੈ ਕੇ 700 ਦੇ ਕਰੀਬ ਜਿਹੜਾ ਕੇਸ ਆ ਉਹ ਹੈਂਡਲ ਕਰਦਾ ਹੈਗਾ। ਐਗਜ਼ੀਕਿਊਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ ਜੋ ਇਮੀਗ੍ਰੇਸ਼ਨ ਕੋਰਟ ਸਿਸਟਮ ਨੂੰ ਰਨ ਕਰਦਾ ਹੈਗਾ, ਉਹਨਾਂ ਨੇ 2 ਦਰਜਨ ਕਹਿੰਦੇ ਭਈ ਇਮੀਗ੍ਰੇਸ਼ਨ ਜੱਜਸ ਤੇ ਸੁਪਰਵਾਈਜ਼ਿੰਗ ਜੱਜਸ ਫਰਵਰੀ ਮਹੀਨੇ ਦੇ ਵਿੱਚ ਫਾਇਰ ਕੀਤੇ ਆ, ਜਿਨ੍ਹਾਂ ਚੋਂ 5 ਕੈਲੀਫੋਰਨੀਆ ਕੋਰਟਸ ਚੋਂ ਆ। ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਉਹਨਾਂ ਦੇ ਕੇਸ ਜਿਹੜੇ ਪੋਲੀਟੀਕਲ ਅਸਾਈਲਮ ਚ ਆ, ਉਹਨਾਂ ਦੇ ਕੈਲੀਫੋਰਨੀਆ ਦੀਆਂ ਕੋਰਟਸ ਚ ਆ। ਕੈਲੀਫੋਰਨੀਆ ਦੀਆਂ ਕੋਰਟਸ ਚ ਸਾਰਿਆਂ ਨੂੰ ਪਤਾ ਵੀ ਉੱਥੇ ਦੇ ਜੱਜ ਜਿਹੜੇ ਬੜੇ ਨਰਮ ਸੀਗੇ। ਸੋ 5 ਜੱਜ ਆਲਰੇਡੀ ਕੈਲੀਫੋਰਨੀਆ ਦੀਆਂ ਕੋਰਟਸ ਚੋਂ ਫਾਇਰ ਕਰ ਦਿੱਤੇ ਗਏ ਹੈਗੇ ਆ। ਕਹਿੰਦੇ ਇਸ ਤੋਂ ਬਿਨਾਂ 85 ਦੇ ਕਰੀਬ ਹੋਰ ਪ੍ਰੋਫੈਸ਼ਨਲ ਕੋਰਟ ਸਟਾਫ ਮੈਂਬਰਸ, ਜਿਹਦੇ ਵਿੱਚ 19 ਜੱਜ, ਇੰਟਰਪ੍ਰੀਟਰਸ, ਲੀਗਲ ਅਸਿਸਟੈਂਟਸ, IT ਸਪੈਸ਼ਲਿਸਟ, ਇਹਨਾਂ ਨੂੰ ਵੀ ਜਿਹੜਾ ਫਾਇਰ ਕਰ ਦਿੱਤਾ ਗਿਆ ਆ ਆਫਟਰ ਰਿਸੀਵਿੰਗ ਜਿਹੜਾ ਫੋਰਕ ਇਨ ਦਾ ਰੋਡ ਈਮੇਲ ਜਿਹੜੀ ਉਹਨਾਂ ਨੂੰ ਭੇਜੀ ਸੀਗੀ। ਜਸਟਿਸ ਡਿਪਾਰਟਮੈਂਟ ਦੇ ਚੀਫ ਆਫ ਸਟਾਫ ਸ਼ੈਡ ਮਿਜ਼ੈਲ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਅਕਾਊਂਟੇਬਿਲਟੀ ਦੇਖ ਰਹੇ ਹਾਂ ਐਗਜ਼ੀਕਿਊਟਿਵ ਬ੍ਰਾਂਚ ਆਫੀਸ਼ੀਅਲਸ ਦੀ, ਜੋ ਕਿ ਪ੍ਰੈਜ਼ੀਡੈਂਟ ਤੇ ਲੋਕਾਂ ਦੇ ਲਈ ਆਨਸਰੇਬਲ ਹੋਣ। ਅਨਇਲੈਕਟਡ ਤੇ ਕਨਸਟੀਟਿਊਸ਼ਨਲੀ ਅਨਅਕਾਊਂਟੇਬਲ ਜਿਹੜੇ ਐਡਮਿਨਿਸਟ੍ਰੇਟਿਵ ਲਾ ਜੱਜਸ ਆ, ਕਹਿੰਦੇ ਵੀ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਆਪਣੇ ਕੋਲ ਬਹੁਤ ਵੱਡੀ ਤਾਕਤ ਲਈ ਹੋਈ ਸੀ ਵੀ ਆਪਣੇ ਆਪ ਨੂੰ ਵੀ ਉਹ ਸਮਝਦੇ ਸੀ, ਆਪਣੇ ਡਿਸੀਜਨ ਦਿੰਦੇ ਸੀ, ਪਰ ਉਹ ਹੋਰ ਕਿਸੇ ਦੀ ਜਿਹੜੀ ਆ ਸੁਣਦੇ ਨਹੀਂ ਹੈਗੇ। ਸੋ ਇਹ ਜਿਹੜਾ ਲਾਸ ਐਂਜਲਸ ਟਾਈਮ ਨੇ ਆਰਟੀਕਲ ਲਿਖਿਆ, ਇਹਦੇ ਵਿੱਚ ਦੱਸਿਆ ਵੀ ਕਿਸ ਤਰ੍ਹਾਂ ਜਿਹੜੇ ਜੱਜਸ ਨੂੰ ਵੀ ਹੁਣ ਉਹ ਫਾਇਰ ਕਰ ਰਹੇ ਆ, ਜਿਹੜੇ ਉਹਨਾਂ ਨੂੰ ਲੱਗਦੇ ਆ ਵੀ ਇਹ ਲੋਕ ਜਿਹੜੇ ਉਹਨਾਂ ਲੋਕਾਂ ਨੂੰ ਬੜੀ ਈਜ਼ਲੀ ਜੋ ਪੋਲੀਟੀਕਲ ਅਸਾਈਲਮ ਦੇ ਰਹੇ ਹੈਗੇ ਆ। 3.7 ਮਿਲੀਅਨ 37 ਲੱਖ ਕੇਸ ਜਿਹੜੇ ਆ ਇਸ ਟਾਈਮ ਜੋ ਪੋਲੀਟੀਕਲ ਅਸਾਈਲਮ ਦੇ ਕੋਰਟਸ ਦੇ ਵਿੱਚ ਹੈਗੇ ਆ। ਇਹ ਸਾਇਰਾਕਿਊਜ਼ ਯੂਨੀਵਰਸਿਟੀ ਦਾ ਜਿਹੜਾ ਟਰੈਕ ਡਾਟਾਬੇਸ ਆ, ਉਹਨਾਂ ਨੇ ਦੱਸਿਆ ਕੈਲੀਫੋਰਨੀਆ ਦੇ ਵਿੱਚ 4 ਲੱਖ ਕੇਸ ਪੈਂਡਿੰਗ ਹੈਗੇ ਆ। ਸੋ ਸਭ ਤੋਂ ਵੱਡਾ ਜਿਹੜਾ ਬੈਕਲੌਗ ਆ ਸਾਡਾ ਲੋਕਲ ਜਿਹੜਾ ਸੈਨ ਫਰਾਂਸਿਸਕੋ ਦਾ ਆਫਿਸ ਆ, ਉੱਥੋਂ 3 ਜੱਜ ਆਲਰੇਡੀ ਮੂਵ ਕਰ ਦਿੱਤੇ ਗਏ ਹੈਗੇ ਆ। ਉਸ ਤੋਂ ਬਿਨਾਂ ਇੱਕ ਨਵਾਂ ਰੀਸੈਂਟਲੀ ਕੰਕੜ ਚ ਜਿਹੜਾ ਖੋਲਿਆ ਗਿਆ ਸੀ ਇਮੀਗ੍ਰੇਸ਼ਨ ਦਾ ਆਫਿਸ, ਉਹ ਸੈਕੰਡ ਲਾਰਜੈਸਟ ਆ ਕੈਲੀਫੋਰਨੀਆ ਦੇ ਵਿੱਚ। ਪਹਿਲਾ ਸੈਨ ਫਰਾਂਸਿਸਕੋ, ਦੂਜਾ ਕੰਕੜ। ਸੈਨ ਫਰਾਂਸਿਸਕੋ ਚੋਂ 3 ਜੱਜ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ। ਕੰਕੜ ਦੇ ਵਿੱਚੋਂ 3 ਜੱਜ ਜਿਹੜੇ ਆ ਉਹਨਾਂ ਦੀ ਜਿਹੜੀ ਛੁੱਟੀ ਆ ਉਹ ਕਰ ਦਿੱਤੀ ਗਈ ਹੈਗੀ ਜੀ। ਇਮੀਗ੍ਰੇਸ਼ਨ ਦੀ ਇੱਕ ਹੋਰ ਖਬਰ ਕਰਕੇ ਤੇ ਫਿਰ ਆਪਾਂ ਬ੍ਰੇਕ ਜਿਹੜੀ ਉਹ ਲੈਣੀ ਆ। ਹੁਣੇ ਆ ਕੁਛ ਮਿੰਟ ਪਹਿਲਾਂ ਦੀ 20 ਮਿੰਟ ਪਹਿਲਾਂ ਦੀ ਜਿਹੜੀ ਇਹ ਖਬਰ ਆ, US ਬਾਰਡਰ ਪੈਟਰੋਲ ਅਲ ਸੈਂਟਰੋ ਸੈਕਟਰ ਬਹੁਤ ਚਿਰ ਤੋਂ ਰੌਲਾ ਪਾ ਰਹੇ ਆ, ਦੱਸ ਰਹੇ ਆ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਭਾਈ ਜੇਬ 'ਚ ਗ੍ਰੀਨ ਕਾਰਡ ਰੱਖਿਆ ਕਰੋ, ਫਿਰ ਨਾ ਕਿਉਂ ਵੀ ਉਹਨਾਂ ਨੇ ਫੜ ਲਿਆ। ਇਹ ਉਹਨਾਂ ਨੇ ਆਪ ਪੋਸਟ ਪਾ ਕੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਰੂਲ ਨੰਬਰ 1 ਫॉर lawful permanent residents carry your green card, don't leave home without it। ਕਹਿੰਦੇ ਵੀ 2 ਚੀਨੀ ਨੈਸ਼ਨਲ ਉਹਨਾਂ ਨੂੰ ਔਖੇ ਹੋ ਕੇ ਹਾਰਡਵੇ ਇਹ ਚੀਜ਼ ਜਿਹੜੀ ਉਹ ਲਰਨ ਕਰਨੀ ਪਈ ਆ। ਕਹਿੰਦੇ ਵੀ ਉਹ ਵਾਇਲੇਸ਼ਨ ਕਰ ਰਹੇ ਸੀਗੇ। ਸੈਂਟਰਲ ਵਾਇਲੇਸ਼ਨ ਬਿਊਰੋ ਜਿਹੜੀ ਇੱਕ ਇਹਨਾਂ ਦਾ ਕੋਡ ਹੈਗਾ ਆ 8 USC 1304E ਫੇਲੀਅਰ ਟੂ ਕੈਰੀ ਇਮੀਗ੍ਰੇਸ਼ਨ ਡਾਕੂਮੈਂਟਸ। ਇਹਨਾਂ ਦੋਨਾਂ ਜਾਣਿਆਂ ਦੇ ਕੋਲ ਗ੍ਰੀਨ ਕਾਰਡ ਨਹੀਂ ਸੀ, ਅਗਲਿਆਂ ਨੇ ਡਿਟੇਨ ਕਰ ਲਿਆ। ਸੋ ਇਹ ਸਮਾਂ ਆਉਣ ਵਾਲਾ ਹੀ ਆਇਆ ਹੀ ਪਿਆ ਆ ਵੀ ਸਿਟੀਜ਼ਨਸ ਨੂੰ ਵੀ ਇਹ ਸ਼ੋਅ ਕਰਨਾ ਪਊਗਾ ਵੀ ਤੁਸੀਂ ਡਾਕੂਮੈਂਟਡ ਇੱਥੇ ਜਿਹੜੇ ਉਹ ਕਿਸ ਹਿਸਾਬ ਦੇ ਨਾਲ ਆ, ਤੇ ਪੁੱਛਣਾ ਉਹਨਾਂ ਨੇ ਭਾਈ ਸਿਰਫ ਤੇ ਸਿਰਫ ਗੋਰਿਆਂ ਨੂੰ ਛੱਡ ਕੇ ਬਾਕੀਆਂ ਨੂੰ ਆ। ਇਹ ਥੱਲੇ ਕਮੈਂਟ ਪੜ੍ਹ ਲਓ, ਲੋਕ ਗਾਲਾਂ ਕੱਢ ਰਹੇ ਇਹਨਾਂ ਲੋਕਾਂ ਨੂੰ। ਇਹ ਕਹਿ ਰਹੇ ਆ ਵੀ ਭਾਈ ਤੁਸੀਂ ਜ਼ਿਆਦਾ ਤਾਕਤਵਰ ਆਪਣੇ ਆਪ ਨੂੰ ਜਿਹੜਾ ਉਹ ਹੁਣ ਸਮਝਣ ਜਿਹੜੇ ਉਹ ਲੱਗ ਗਏ ਆ। ਪਰ ਇਹ ਇੱਕ ਨਾਲ ਦੇ ਨਾਲ ਦੱਸਦੇ ਜਾਈਏ ਵੀ ਇਹ ਪੋਸਟ ਪਾਉਣ ਦਾ ਉਹਨਾਂ ਦਾ ਮਕਸਦ ਕੀ ਆ, ਤੁਹਾਨੂੰ ਇਹ ਦੱਸਣ ਦੇ ਲਈ ਵੀ ਭਾਈ ਜਿਹੜੇ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਆ, ਆਪਣਾ ਗ੍ਰੀਨ ਕਾਰਡ ਜਿਹੜਾ ਉਹ ਤੁਸੀਂ ਕੋਲ ਰੱਖੋ, ਅਦਰਵਾਈਜ਼ ਤੁਹਾਨੂੰ ਜਿਹੜਾ ਉਹ ਡਿਟੇਨ ਕੀਤਾ ਜਾ ਸਕਦਾ ਹੈਗਾ ਆ। ਸੋ ਆਪਣੀ ਜੇਬ ਦੇ ਵਿੱਚ ਜਿੱਦਾਂ ਡਰਾਈਵਰ ਲਾਇਸੈਂਸ ਰੱਖਦੇ ਆ, ਉਸੇ ਤਰੀਕੇ ਦੇ ਨਾਲ ਆਪਣਾ ਗ੍ਰੀਨ ਕਾਰਡ ਵੀ ਜਿਹੜਾ ਆ
ਉਹ ਰੱਖਣਾ ਸ਼ੁਰੂ ਕਰੋ। ਅੱਗੇ ਇਹ ਲਾ ਤਾਂ ਕਰਦਾ ਹੀ ਸੀਗਾ, ਅਨਫੋਰਸਮੈਂਟ ਨਹੀਂ ਸੀ ਹੁੰਦੀ। ਹੁਣ ਅਨਫੋਰਸਮੈਂਟ ਜਿਹੜੀ ਉਹ ਜ਼ੋਰਾਂ ਤੇ ਆ। ਅਗਲੇ ਫੋਟੋਆਂ ਪਾ ਕੇ ਫੇਸਬੁੱਕ ਦੇ ਉੱਤੇ, ਆਪਣੇ ਸੋਸ਼ਲ ਮੀਡੀਆ ਦੇ ਉੱਤੇ ਦਿਖਾ ਰਹੇ ਆ ਵੀ ਇਹ ਕੁਛ ਜਿਹੜਾ ਉਹ ਹੋ ਰਿਹਾ। ਇਹ ਹੁਣ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ 20 ਮਿੰਟ ਪਹਿਲਾਂ US ਬਾਰਡਰ ਪੈਟਰੋਲ ਅਲ ਸੈਂਟਰੋ ਸੈਕਟਰ ਨੇ ਇਹ ਤਸਵੀਰ ਜਿਹੜੀ ਆ ਆਪਣੇ ਫੇਸਬੁੱਕ ਤੇ ਸ਼ੇਅਰ ਕੀਤੀ ਹੈਗੀ ਆ। ਤੇ ਅੱਜ ਦੀ ਨਿਊਯਾਰਕ ਟਾਈਮ ਇਹ ਵੀ ਰਿਪੋਰਟ ਕਰ ਰਹੀ ਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹ ਕਹਿ ਰਿਹਾ ਆ ਵੀ ਟ੍ਰਾਇਲ ਨਹੀਂ ਹੋਣਾ ਚਾਹੀਦਾ ਜਿਹੜੇ ਬੰਦੇ ਨੂੰ ਡਿਪੋਰਟ ਕਰਨਾ। ਸੋ ਹੁਣ ਮੰਨ ਲਓ ਵੀ ਜੇ ਇਹ ਬੰਦੇ ਫੜ ਲੈ, ਜੇ ਇਹਨਾਂ ਦਾ ਕੋਈ ਸੁਣਵਾਈ ਨਾ ਹੋਊਗੀ ਵੀ ਉਹਨਾਂ ਨੂੰ ਵਾਪਸ ਭੇਜਿਆ ਜਾਵੇ। ਇਹ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ, ਕਿਉਂਕਿ ਪ੍ਰੋਬਲਮ ਕੀ ਆ ਵੀ ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣੀ ਆ ਉਹ ਬਹੁਤ ਵਾਰ ਝੂਠੀਆਂ ਸਟੇਟਮੈਂਟਾਂ ਦੇ ਦਿੰਦੇ ਆ। ਉਹਨਾਂ ਨੇ ਕਲੇਮ ਕੀਤਾ ਵੀ ਜਿਹੜੀ ਕੰਟਰੀ ਕੋਂਗੋ ਤੇ ਵੈਨਜ਼ੂਏਲਾ ਆ, ਉਹਨਾਂ ਨੇ ਆਪਣੀਆਂ ਜੇਲ੍ਹਾਂ ਖਾਲੀ ਕਰ ਦਿੱਤੀਆਂ ਤੇ ਸਾਰੇ ਲੋਕ ਅਮਰੀਕਾ ਨੂੰ ਭੇਜ ਦਿੱਤੇ ਹੈਗੇ ਆ। ਸੋ ਉਸ ਕਰਕੇ ਕਹਿੰਦੇ ਵੀ ਕੋਈ ਡਿਊ ਪ੍ਰੋਸੈਸ ਨਹੀਂ ਹੋਣੀ ਚਾਹੀਦੀ ਤੇ ਇਹਨਾਂ ਇਮੀਗ੍ਰੈਂਟਸ ਨੂੰ ਕੁਇਕਲੀ ਜਿਹੜਾ ਐਕਸਪੈਲ ਕਰ ਦਿੱਤਾ ਜਾਣਾ ਚਾਹੀਦਾ। ਇਹ ਆਪਾਂ ਨਹੀਂ ਕਹਿ ਰਹੇ, ਨਿਊਯਾਰਕ ਟਾਈਮ ਅੱਜ ਦੀ ਇਹ ਕਹਿ ਰਹੀ ਆ। ਰਿਪੋਰਟਰਸ ਦੇ ਸਾਹਮਣੇ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ। ਉਹ ਕਹਿੰਦੇ ਵੀ ਮੈਨੂੰ ਕੋਰਟਸ ਤੋਂ ਕੋਆਪਰੇਸ਼ਨ ਚਾਹੀਦੀ ਆ ਤਾਂ ਕਿ ਹਜ਼ਾਰਾਂ ਲੋਕਾਂ ਨੂੰ ਜਿਹੜਾ ਡਿਪੋਰਟ ਕੀਤਾ ਜਾ ਸਕੇ, ਲੱਖਾਂ ਨੂੰ ਡਿਪੋਰਟ ਕੀਤਾ ਜਾ ਸਕੇ। ਜਦੋਂ ਕਹਿੰਦੇ ਸੁਣਵਾਈ ਹੁੰਦੀ ਆ ਤੇ 2-2 ਸਾਲ ਲੱਗ ਜਾਂਦੇ ਆ, ਤੇ ਕਹਿੰਦੇ ਜਿੰਨੇ ਕੁ ਲੋਕ ਹੈਗੇ ਆ ਅਸੀਂ ਡਿਪੋਰਟ ਕਰਨੇ ਆ, ਮਿਲੀਅਨਸ ਆਫ ਲੋਕ, ਤੇ ਉਸ ਹਿਸਾਬ ਨਾਲ ਤਾਂ 200 ਸਾਲ ਲੱਗੂਗਾ ਡਿਪੋਰਟ ਕਰਨ ਨੂੰ ਜੇ ਕੋਰਟ ਦੇ ਥਰੂ ਜਾਂਦੇ ਰਹੇ। ਜੀ, ਬ੍ਰੇਕ ਲੈਨੇ ਆ ਤੇ ਉਸ ਤੋਂ ਬਾਅਦ ਮੁੜਦੇ ਆ ਵਾਪਸ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਕੁਛ ਕੁ ਖਬਰਾਂ ਜਿਹੜੀਆਂ ਕਰ ਲਈਏ, ਨਿਊ ਜਰਸੀ ਦੇ ਵਿੱਚ ਵਾਈਲਡ ਫਾਇਰ ਇਸ ਟਾਈਮ ਲੱਗੀ ਹੋਈ ਆ, ਜਿਸ ਕਰਕੇ ਉੱਥੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ। ਜੋਨਸ ਰੋਡ ਵਾਈਲਡ ਫਾਇਰ ਇਸ ਮੌਕੇ ਕਹਿੰਦੇ 11,500 ਏਕੜ ਦੇ ਵਿੱਚ ਫੈਲੀ ਆ ਤੇ 30% ਉਸ ਨੂੰ ਕੰਟੇਨ ਕਰਨ 'ਚ ਕਾਮਯਾਬੀ ਮਿਲੀ ਆ। ਟੌਮਸ ਰਿਵਰ ਉੱਥੇ ਜਿਹੜੀ ਪੈਂਦੀ ਆ, ਉਸ ਦੇ ਲਾਗੇ ਕਹਿੰਦੇ ਵੀ 1,000 ਘਰਾਂ ਤੇ ਹੋਰ ਜਿਹੜੇ ਸਟਰਕਚਰਸ ਆ ਉਹਨਾਂ ਨੂੰ ਖਤਰਾ ਬਣਿਆ ਪਿਆ ਆ। ਹਜ਼ਾਰਾਂ ਹੀ ਲੋਕਾਂ ਨੂੰ ਇਸ ਅੱਗ ਤੋਂ ਬਚਣ ਦੇ ਲਈ ਜਿਹੜਾ ਆ ਉਹ ਇਵੈਕੂਏਟ ਕਰਨਾ ਪੈ ਰਿਹਾ ਹੈ, ਉੱਥੋਂ ਜਾਣ ਦੇ ਲਈ ਆਖਿਆ ਗਿਆ ਆ। ਤੇ ਕਹਿੰਦੇ ਵੀ ਉਹਦੇ ਕਰਕੇ ਜਿਹੜੇ ਇਸ ਅੱਗ ਦੇ ਕਰਕੇ ਮੇਜਰ ਜਿਹੜੇ ਹਾਈਵੇਜ਼ ਆ ਉਹਨਾਂ ਨੂੰ ਵੀ ਸ਼ਟ ਡਾਊਨ ਕੀਤਾ ਪਿਆ ਹੈਗਾ ਆ। ਸੋ ਨਿਊ ਜਰਸੀ ਦੇ ਕਮਿਸ਼ਨਰ ਆਫ ਇਨਵਾਇਰਮੈਂਟਲ ਪ੍ਰੋਟੈਕਸ਼ਨ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਨਿਊ ਜਰਸੀ ਦੇ 20 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡੀ ਅੱਗ ਇਸ ਟਾਈਮ ਲੱਗੀ ਹੋਈ ਆ। ਖੁਸ਼ਕਿਸਮਤੀ ਦੇ ਨਾਲ ਕੋਈ ਵੀ ਇੰਜਰੀਜ਼ ਰਿਪੋਰਟ ਨਹੀਂ ਹੋਈਆਂ। ਡਰਾਈ ਵੈਜੀਟੇਸ਼ਨ, ਲੋ ਹਿਊਮਿਡਿਟੀ ਕਹਿੰਦੇ ਵੀ ਉਹਦੇ ਕਰਕੇ ਇਹ ਅੱਗ ਜਿਹੜੀ ਉਹ ਫੈਲੀ ਆ। ਜੀ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਮੈਂ ਦੱਸਿਆ ਸੀ ਤੁਹਾਨੂੰ ਵੀ ਆਈਸ ਵੱਲੋਂ ਜਿਹੜੇ ਛਾਪੇ ਪੈ ਰਹੇ ਆ ਨਿਊਯਾਰਕ ਤੇ ਨਿਊ ਜਰਸੀ ਤੋਂ ਬਾਅਦ, ਕਹਿੰਦੇ ਹੋ ਸਕਦਾ ਹੈ ਵੀ ਲਾਸ ਐਂਜਲਸ ਵਾਲਾ ਏਰੀਆ ਆ, ਇੱਥੇ ਇਮੀਗ੍ਰੇਸ਼ਨ ਵਾਲੇ ਜ਼ਿਆਦਾ ਛਾਪੇ ਮਾਰਨ। ਅੱਜ ਦੀ ਜਿਹੜੀ ਲਾਸ ਐਂਜਲਸ ਟਾਈਮਜ਼ ਆ ਉਹਨਾਂ ਨੇ ਇਹ ਰਿਪੋਰਟ ਕੀਤਾ ਹੈ ਵੀ ਆਈਸ ਵਾਲਿਆਂ ਨੇ ਹੋਮ ਡਿਪੂ ਦਾ ਇੱਕ ਪਮੋਨਾ ਵਾਲਾ ਜਿਹੜਾ ਏਰੀਆ ਆ, ਉੱਥੇ ਇੱਕ ਹੋਮ ਡਿਪੂ ਸੀ, ਉੱਥੇ ਛਾਪੇ ਮਾਰੇ। ਕੁਛ ਲੋਕ 15 ਤੋਂ 20 ਲੋਕ ਕਹਿੰਦੇ ਵੀ ਉੱਥੇ ਖੜੇ ਸੀ, ਜਿੱਦਾਂ ਆਪਾਂ ਦੇਖਦੇ ਹੁੰਦੇ ਆ ਵੀ ਹੋਮ ਡਿਪੂ ਦੇ ਬਾਹਰ ਬਹੁਤ ਸਾਰੇ ਡੇ ਲਿਬਰਲਸ ਖੜੇ ਹੁੰਦੇ ਆ ਵੀ ਜੇ ਕਿਸੇ ਨੇ ਕੰਮ ਤੇ ਨਾਲ ਲੈ ਕੇ ਜਾਣਾ, ਤੇ ਉੱਥੇ ਅੰਡਰ ਕਵਰ ਤੇ ਯੂਨੀਫਾਰਮ ਇਮੀਗ੍ਰੇਸ਼ਨ ਕਸਟਮ ਆਫੀਸਰਸ ਆਏ ਤੇ ਐਲਏ ਕਾਉਂਟੀ ਦੇ ਸੁਪਰਵਾਈਜ਼ਰ ਹਿਲਡਾ ਸੋਲਿਸ ਨੇ ਦੱਸਿਆ ਵੀ 15 ਤੋਂ 20 ਲੋਕਾਂ ਨੂੰ ਉਹਨਾਂ ਵੱਲੋਂ ਡਿਟੇਨ ਕੀਤਾ ਗਿਆ ਹੈਗਾ। ਲਾਸ ਐਂਜਲਸ ਕਾਉਂਟੀ ਆਫ ਇਮੀਗ੍ਰੇਸ਼ਨ ਅਫੇਅਰਸ ਟੂ ਜਿਹੜੀ ਹੈਗੀ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਇਹ ਪੂਰੀ ਕਨਫਰਮੇਸ਼ਨ ਹੈਗੀ, ਪਰ ਪਮੋਨਾ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਸਪੋਰਟ ਆ ਆਈਸ ਵਾਲਿਆਂ ਦੀ ਨਹੀਂ ਕੀਤੀ ਹੈਗੀ। ਤੇ ਇਹਦੇ ਵਿੱਚ ਕਹਿੰਦੇ ਵੀ ਜੋ ਬਚ ਗਏ ਭੱਜ ਗਏ ਉਹ ਰੋ ਕੇ ਦੱਸ ਰਹੇ ਸੀ ਵੀ ਅਸੀਂ ਤਾਂ ਜੌਬ ਲੱਭਣ ਆਏ ਸੀਗੇ ਤੇ ਸਾਨੂੰ ਜਿਹੜਾ ਆ ਇੱਥੇ ਅਰੈਸਟ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈਗੀ ਆ। ਪਮੋਨਾ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਕਹਿੰਦੇ ਆ ਵੀ ਜਦੋਂ ਵੀ ਕਿਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਹੁੰਦੀ ਹੈਗੀ ਆ ਤੇ ਅਸੀਂ ਉਹਨਾਂ ਦੀ ਜਿਹੜੀ ਆ ਸਪੋਰਟ ਨਹੀਂ ਕਰਦੇ। ਸਪੋਰਟ ਦਾ ਮਤਲਬ ਕੀ ਆ ਵੀ ਅਸੀਂ ਉਹਨਾਂ ਦੇ ਨਾਲ ਇਨਵੋਲਵ ਨਹੀਂ ਹੁੰਦੇ ਹੈਗੇ। ਪਰ ਇਹ ਗੱਲ ਬਿਲਕੁਲ ਸਹੀ ਆ ਵੀ ਪਮੋਨਾ ਦਾ ਜਿਹੜਾ ਹੋਮ ਡਿਪੂ ਆ ਉੱਥੇ ਕੱਲ ਛਾਪਾ ਪਿਆ, ਜਿਹਦੇ ਵਿੱਚ 15 ਤੋਂ 20 ਦੇ ਕਰੀਬ ਜਿਹੜੇ ਲੋਕ ਸੀਗੇ ਉਹਨਾਂ ਨੂੰ ਉਹ ਅਰੈਸਟ ਕਰਕੇ ਲੈ ਗਏ। ਅਮਰੀਕਾ ਦੇ ਵਿੱਚ 11 ਤੋਂ ਲੈ ਕੇ 15 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਇਸ ਟਾਈਮ ਹੈਗੇ ਆ, ਜਿਹਦੇ ਵਿੱਚੋਂ 2 ਮਿਲੀਅਨ ਸਾਡੀ ਸਟੇਟ ਜਿਹੜੀ ਕੈਲੀਫੋਰਨੀਆ ਦੀ ਆ ਉਹਦੇ ਵਿੱਚ ਆ। ਇਹ ਯੂਐਸ ਦੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨਾਂ ਨੂੰ ਆਲਰੇਡੀ ਪਤਾ ਹੈ, ਇਹ ਉਹ ਦੱਸ ਰਹੇ ਹੈਗੇ ਆ। ਫਰਵਰੀ ਮਹੀਨੇ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਲਾਸ ਐਂਜਲਸ ਏਰੀਏ ਦੇ ਵਿੱਚ ਵੀ ਛਾਪੇ ਮਾਰੇ ਸੀ। ਇਸ ਤੋਂ ਪਹਿਲਾਂ ਯੂਐਸ ਬਾਰਡਰ ਪੈਟਰੋਲ ਏਜੰਟ ਵਾਲਿਆਂ ਨੇ 3 ਦਿਨ ਕਰਨ ਕਾਉਂਟੀ ਦੇ ਵਿੱਚ ਛਾਪੇ ਮਾਰੇ ਸੀ। ਉਸ ਟਾਈਮ ਦੇ ਉੱਤੇ ਫਾਰਮ ਵਰਕਰਸ ਤੇ ਡੇ ਲੇਬਰਰਸ ਨੂੰ ਅਰੈਸਟ ਕੀਤਾ ਸੀ। ਸੋ ਇਹ ਖਬਰ ਤੋਂ ਇਹ ਲੱਗਦਾ ਆ ਵੀ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਰ ਰਹੇ ਆ ਵੀ ਜਿਹੜੇ ਖਾਸ ਕਰਕੇ ਜਿਹੜੇ ਲੇਬਰਰਸ ਆ, ਜਿਹੜੇ ਡੇਲੀ ਵਰਕਰਸ ਆ ਜਾਂ ਫਾਰਮ ਦੇ ਵਿੱਚ ਕੰਮ ਕਰਦੇ ਆ ਜਾਂ ਮੋਟਰਸ ਕੰਮ ਕਰਦੇ, ਉਹ ਸਾਡਾ ਟਾਰਗੇਟ ਨਹੀਂ, ਐਜ਼ ਲੌਂਗ ਐਜ਼ ਉਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ। ਪਰ ਹੁਣ ਇੱਥੋਂ ਤਾਂ ਸ਼ਰੇਆਮ ਪਤਾ ਲੱਗ ਰਿਹਾ ਵੀ ਉਹ ਜੋ ਉੱਥੇ ਕੰਮ ਲਈ ਖੜੇ ਸੀਗੇ ਉਹਨਾਂ ਨੂੰ ਹੀ ਅਰੈਸਟ ਕੀਤਾ ਗਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੰਡੀਪੈਂਡੈਂਸ ਡੇ ਵਾਲੇ ਦਿਨ 4 ਜੁਲਾਈ ਨੂੰ ਰੋਬਰਟ ਕ੍ਰੀਮੋ III ਉਸ ਨੇ ਗੋਲੀ ਕਾਂਡ ਕੀਤਾ ਸੀਗਾ ਉਸ ਪਰੇਡ ਦੇ ਉੱਤੇ, ਜਿਸ ਕਰਕੇ 7 ਜਣਿਆਂ ਦੀਆਂ ਮੌਤਾਂ ਹੋਈਆਂ ਸੀ ਤੇ ਦਰਜਨਾਂ ਹੀ ਜਿਹੜੇ ਉਹ ਇੰਜਰ ਹੋ ਗਏ ਸੀ, ਜ਼ਖਮੀ ਹੋਏ ਸੀ। ਬੀਤੇ ਮਾਰਚ ਦੇ ਵਿੱਚ ਟਰਾਇਲ ਦੇ ਦੌਰਾਨ ਇਸ ਨੇ ਆਪਣੇ 21 ਕਾਊਂਟ ਜੋ ਇਸ ਦੇ ਉੱਤੇ
ਫਸਟ ਡਿਗਰੀ ਮਰਡਰ ਦੇ ਲੱਗੇ ਆ, ਉਹਨਾਂ ਦੇ ਲਈ ਆਪਣੇ ਆਪ ਨੂੰ ਦੋਸ਼ੀ ਜਿਹੜਾ ਉਹ ਕਬੂਲਿਆ ਸੀ, ਪਲੀ ਕੀਤਾ ਸੀਗਾ। 3 ਕਾਊਂਟ, ਇੱਕ ਜਾਣੇ ਦੇ ਮੌਤ ਪਿੱਛੇ 3-3 ਕਾਊਂਟ ਜਿਹੜੇ ਵਾ ਉਹ ਚਾਰਜ ਲੱਗੇ ਸੀਗੇ, ਤੇ ਨਾਲ ਦਰਜਨਾਂ ਹੀ ਜਿਹੜੇ ਅਟੈਂਪਟਡ ਮਰਡਰ ਚਾਰजेस ਜਿਹੜੇ ਉਹ ਸੀਗੇ। ਸੋ ਕਹਿੰਦੇ ਵੀ ਇਸ ਨੂੰ ਹੁਣ ਕੱਲ ਸੈਂਟੈਂਸ ਕੀਤਾ ਜਿਹੜਾ ਉਹ ਜਾਵੇਗਾ, ਸੌਰੀ ਅੱਜ ਇਸ ਨੂੰ ਜਿਹੜਾ ਉਹ ਸੈਂਟੈਂਸ ਜਿਹੜੇ ਉਹ ਕੀਤਾ ਜਾਊਗਾ। ਸੋ ਇਹ ਸਾਰੀ ਉਮਰ ਦੇ ਲਈ ਹਰਜੋਤ ਸਿੰਘ ਜੀ ਅੰਦਰ ਜਿਹੜਾ ਹੋਊਗਾ, ਇਹ ਤਾਂ ਗੱਲ ਪੱਕੀ ਆ। ਇਹ ਦੇਖਣ ਵਾਲੀ ਗੱਲ ਆ ਵੀ ਕੀ ਇਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਆ ਜਾਂ ਨਹੀਂ। 19 ਸਾਲ ਉਮਰ ਸੀਗੀ ਉਸ ਟਾਈਮ ਦੇ ਉੱਤੇ ਜਦ ਇਸਨੇ ਇਸ ਗੋਲੀ ਕਾਂਡ ਨੂੰ ਇੰਜਾਮ ਜਿਹੜਾ ਉਹ ਦਿੱਤਾ ਸੀਗਾ। FOID ਕਾਰਡ ਕਹਿੰਦਾ ਵੀ ਇਸ ਨੂੰ ਮਿਲ ਨਹੀਂ ਸੀ ਸਕਦਾ। ਇਲੀਨੋਇਸ ਦੇ ਵਿੱਚ 18, 19 ਜਾਂ 20 ਸਾਲ ਵਾਲਿਆਂ ਨੂੰ ਪੇਰੈਂਟ ਜਾਂ ਗਾਰਡੀਅਨ ਦੀ ਆਥੋਰਾਈਜੇਸ਼ਨ ਇਸ ਦੇ ਵਿੱਚ ਚਾਹੀਦੀ ਹੁੰਦੀ ਆ, ਗਨ ਓਨਰਸ਼ਿਪ ਦੇ ਲਈ, ਫਾਇਰ ਆਰਮ ਓਨਰ ਆਇਡੈਂਟੀਫਿਕੇਸ਼ਨ ਕਾਰਡ ਦੇ ਲਈ। ਤੇ ਇਹਦਾ ਜਿਹੜਾ ਪੇ ਵੀ ਆ, ਉਸਨੇ ਵੀ ਗਿਲਟੀ ਪਲੀ ਕੀਤਾ ਸੀ ਪਿਛਲੇ ਸਾਲ ਰੈਕਲੈਸ ਕੰਡਕਟ ਦੇ ਲਈ। ਤੇ ਕਹਿੰਦੇ ਵੀ ਮੈਂ ਜਿਹੜੇ ਇਸ ਆਪਣੇ ਮੁੰਡੇ ਦੇ ਲਈ ਜਿਹੜਾ ਉਹ ਸਾਈਨ ਕਰ ਦਿੱਤਾ ਸੀਗਾ ਵੀ ਇਹ ਜਿਹੜੀ ਬੰਦੂਕ ਆ ਉਹ ਲੈ ਸਕੇ। ਸੋ ਉਸ ਤੋਂ ਬਾਅਦ ਦੇ ਵਿੱਚ ਇਸਨੇ ਇਸ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਸੀਗਾ। 2022 ਦੀ ਇਹ ਜਿਹੜੀ ਘਟਨਾ ਸੀ, ਤੇ ਹੁਣ ਅੱਜ ਇਸ ਨੂੰ ਜਿਹੜੀ ਉਸ ਦੇ ਬਾਬਤ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਆ। ਸੋ ਆਪਾਂ ਸਰੋਤਿਆਂ ਤੋਂ ਇਜਾਜ਼ਤ ਲਈਏ ਜੀ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।